ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਅਸੀਂ ਜਿਹੜੀ ਗੱਲਬਾਤ ਆ ਉਹ ਕਰਾਂਗੇ ਜਿਹੜੀਆਂ ਸਾਡੀਆਂ ਜ਼ਮੀਨਾਂ ਜਾਇਦਾਦਾਂ ਨੇ ਪੰਜਾਬ ਦੇ ਵਿੱਚ NRI ਦੀਆਂ, ਉਹਦੇ 'ਤੇ ਗੱਲਬਾਤ ਕਰਾਂਗੇ ਕਿ ਉਹ ਕਿੰਨੀਆਂ ਕੁ ਸੇਫ ਨੇ ਪੰਜਾਬ ਦੇ ਵਿੱਚ। ਅਤੇ ਜਿਵੇਂ ਸਾਰਿਆਂ ਨੂੰ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਆ 1800 ਦੇ ਕਰੀਬ ਜਿਹੜੇ ਕੇਸ ਆ ਉੱਥੇ NRI ਦੇ ਚੱਲ ਰਹੇ ਆ, ਅਤੇ ਉਹਨਾਂ ਦੇ ਬਾਰੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਾਂਗੇ ਕਿ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਕਿੰਨੀਆਂ ਕੁ ਸੇਫ ਨੇ ਪੰਜਾਬ ਦੇ ਵਿੱਚ। ਅਤੇ ਹੁਣ ਅਸੀਂ ਜੀ ਇਸ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ ਇਕਬਾਲ ਸਿੰਘ ਰਾਮੂਵਾਲੀਆ ਦੇ ਨਾਲ, ਜੋ ਕਿ ਬਲਵੰਤ ਸਿੰਘ ਰਾਮੂਵਾਲੀਆ ਦੇ ਭਰਾ ਨੇ ਜੀ, ਅਤੇ ਕੈਨੇਡਾ ਦੇ ਵਿੱਚ ਰਹਿੰਦੇ ਨੇ। ਅਸੀਂ ਕਰਦੇ ਹਾਂ ਜੀ ਉਹਨਾਂ ਦੇ ਨਾਲ ਗੱਲਬਾਤ। ਇਕਬਾਲ ਸਿੰਘ ਰਾਮੂਵਾਲੀਆ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA 'ਤੇ। ਅਤੇ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ ਜੀ। ਬਲਵਿੰਦਰ ਜੀ, ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਰੋਤਿਆਂ ਨੂੰ ਬਹੁਤ ਹੀ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਹਾਂ ਜੀ, ਤੁਹਾਡਾ ਸਵਾਗਤ ਹੈ ਜੀ। ਤੁਸੀਂ ਪੰਜਾਬੀ ਰੇਡੀਓ USA 'ਤੇ ਆਏ ਆ, ਅਤੇ ਇਹ ਜੀ ਇਹਨਾਂ ਦੇ ਮੂੰਹੋਂ ਹੀ ਅਸੀਂ ਇਹਨਾਂ ਬਾਰੇ ਸੁਣਾਂਗੇ, ਕਿਉਂਕਿ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਹੈ। ਇਹਨਾਂ ਨੂੰ 40 ਸਾਲ ਤੋਂ ਉੱਤੇ ਹੋ ਗਏ ਆ। ਇਹ ਕੈਨੇਡਾ ਦੇ ਵਿੱਚ ਆਏ ਆ, ਉੱਥੇ ਆਣ ਕੇ ਇਹਨਾਂ ਨੇ ਪੜ੍ਹਾਈ ਕੀਤੀ ਆ, ਅਤੇ ਟੀਚਰ ਦੀ ਡਿਗਰੀ ਇਹਨਾਂ ਕੋਲ ਟੀਚ ਕਰਦੇ ਆ, ਅਤੇ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਬੁੱਕਾਂ ਆ ਉਹ ਵੀ ਲਿਖੀਆਂ ਆ। ਅਤੇ ਜੀ ਇਕਬਾਲ ਸਿੰਘ ਜੀ, ਹੁਣ ਤੁਸੀਂ ਆਹ ਵੀ ਦੱਸੋਗੇ ਕਿ ਕਿਹੜੇ ਪਰਿਵਾਰ ਦੇ ਨਾਲ, ਜਿਹੜੇ ਪਰਿਵਾਰ ਨੂੰ ਕਹਿੰਦੇ ਹੁੰਦੇ ਆ ਕਿ ਇਹਨਾਂ ਦੇ ਫਾਦਰ ਨੂੰ ਸਿਰ ਝੁਕਦਾ ਆ, ਕਰਨੈਲ ਸਿੰਘ ਜੀ ਪਾਰਸ, ਸਾਰਿਆਂ ਨੇ ਸੁਣੇ ਹੋਣਗੇ, ਅਤੇ ਉਹਨਾਂ ਦੇ ਇਹ ਬੇਟੇ ਆ। ਅਤੇ ਅਗਲੀ ਜਿਹੜੀ ਆ ਇਹਨਾਂ ਦੀ ਗੱਲਬਾਤ ਆ ਉਹ ਆਪ ਹੀ ਦੱਸਣਗੇ ਕਿ ਇਹਨਾਂ ਦੇ ਨਾਲ ਉੱਥੇ ਪੰਜਾਬ ਦੇ ਵਿੱਚ ਕੀ ਹੋਇਆ। ਬਲਵਿੰਦਰ ਜੀ, ਮੇਰਾ ਪਹਿਲਾਂ ਤਾਂ ਬਹੁਤ ਮਨ ਭਰਿਆ ਹੋਇਆ ਕਿ ਮੈਨੂੰ ਇਹੋ ਜਿਹੀ ਸਿਚੁਏਸ਼ਨ ਤੋਂ ਗੁਜ਼ਰਨਾ ਪੈ ਰਿਹਾ ਕਿ ਮੈਂ ਆਪਣੇ ਪਿਤਾ ਜੀ, ਜਿਨ੍ਹਾਂ ਦਾ ਇੰਨਾ ਸਤਿਕਾਰ ਸੀ ਦੁਨੀਆ ਦੇ ਵਿੱਚ, ਲੋਕ ਇੱਜ਼ਤ ਕਰਦੇ ਸੀ, ਲੋਕ ਸਾਡੇ ਪਰਿਵਾਰ ਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕਰਦੇ ਸੀ, ਸਾਡੇ ਪਰਿਵਾਰ ਦੇ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ ਹੈ ਕਿ ਮੈਂ ਆਪਣਾ ਢਿੱਡ ਨੰਗਾ ਕਰਨ ਲਈ ਏਅਰ ਤੇ ਆਇਆ, ਔਰ ਹਜ਼ਾਰਾਂ ਹੀ ਸਰੋਤੇ, ਲੱਖਾਂ ਹੀ ਸਰੋਤੇ ਮੇਰਾ ਖਿਆਲ ਹੈ ਮੈਨੂੰ ਸੁਣ ਰਹੇ ਹੋਣਗੇ। ਮੈਂ ਬਹੁਤ ਅਫਸੋਸ ਨਾਲ ਔਰ ਬੜੇ ਭਰੇ ਦਿਲ ਦੇ ਨਾਲ ਆਪਣੇ ਤੁਹਾਨੂੰ ਮੁਖਾਤਬ ਹੋ ਰਿਹਾ। ਮੈਂ ਬਾਪੂ ਕਰਨੈਲ ਸਿੰਘ ਪਾਰਸ, ਜਿਹੜੇ ਕਿ ਸ਼੍ਰੋਮਣੀ ਕਮਿਸ਼ਨਰ ਹੋਏ ਆ ਜੀ, ਮੈਂ ਉਹਨਾਂ ਦਾ ਚੌਹਾਂ ਦੇ ਵਿੱਚੋਂ ਤੀਜੇ ਨੰਬਰ ਦਾ ਪੁੱਤਰ ਹੈ, ਔਰ ਪਿਛਲੇ 3 ਸਾਲ ਤੋਂ ਮੈਂ ਕੈਂਸਰ ਨਾਲ ਪੀੜਤ ਹਾਂ। ਮੈਂ 1975 'ਚ ਕੈਨੇਡਾ ਆਇਆ ਸੀ, ਮੈਂ ਤੇ ਮੇਰੀ ਵਾਈਫ, ਅਸੀਂ ਦੋਨੋਂ ਉੱਥੇ ਪ੍ਰੋਫੈਸਰ ਸੀ ਕਾਲਜਾਂ ਦੇ ਵਿੱਚ। ਇੱਥੇ ਆ ਕੇ ਅਸੀਂ ਬਹੁਤ ਮਿਹਨਤ ਕਰੀ, 18 ਘੰਟੇ ਮੈਂ ਟੈਕਸੀਆਂ ਚਲਾਈਆਂ, ਮੇਰੀ ਵਾਈਫ ਨੇ 2 ਜੌਬਾਂ ਕਰੀਆਂ, ਔਰ ਮੈਂ ਪੜ੍ਹਾਈ ਕੀਤੀ ਯੂਨੀਵਰਸਿਟੀ ਦੀ। ਮੈਂ MA ਕਰੀ, MPhil ਕਰੀ, B.Ed ਦੀ ਡਿਗਰੀ ਲਈ, ਅਤੇ ਉਸ ਤੋਂ ਬਾਅਦ ਮੈਂ ਪਿਛਲੇ 28 ਸਾਲ ਤੋਂ ਕੈਨੇਡਾ ਦੇ ਵਿੱਚ ਟੀਚਿੰਗ ਕਰ ਰਿਹਾ। ਮੈਂ ਕੰਸਲਟੈਂਟ ਵੀ ਰਿਹਾ, ਮੈਂ ਚੰਗੀਆਂ ਪੋਸਟਾਂ ਤੇ ਰਿਹਾ। ਮੇਰੀ ਵਾਈਫ ਵੀ ਟੀਚਰ ਸੀ। ਅਸੀਂ ਹੁਣ ਰਿਟਾਇਰ ਹੋ ਗਏ ਹਾਂ, ਅਤੇ ਮੈਂ ਅੱਜ ਏਅਰ ਤੇ ਸਿਰਫ ਇਸ ਲਈ ਆਇਆ ਕਿ ਅੰਦਰੋਂ ਮੇਰਾ ਮਨ ਕਹਿੰਦਾ ਕਿ ਸਾਡੇ ਨਾਲ ਜੋ ਹੋ ਗਈ ਆ ਉਹ ਤਾਂ ਹੋ ਗਈ ਹੈ। ਮੈਂ ਆਪਣੇ ਪੰਜਾਬੀਆਂ ਨੂੰ, ਜਿਹੜੇ ਬਾਹਰ ਵਸਦੇ ਭੋਲੇ ਭਾਲੇ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਆ, ਦੇਸ਼ ਦੀ ਮਿੱਟੀ ਨੂੰ ਪਿਆਰ ਕਰਦੇ ਆ, ਇਮੋਸ਼ਨਲ ਹੈ, ਜਜ਼ਬਾਤੀ ਹੋ ਕੇ ਕਹਿੰਦੇ ਜੀ ਸਾਡਾ ਪੰਜਾਬ, ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣ ਆਇਆ, ਉਹ ਲੋਕੋ, ਉਹ ਪੰਜਾਬ ਡੁੱਬ ਗਿਆ, ਉਹ ਪੰਜਾਬ ਖੁਰ ਗਿਆ, ਉਹ ਪੰਜਾਬ ਤਿੜਕ ਗਿਆ, ਉਹ ਪੰਜਾਬ ਬਿਮਾਰ ਹੋ ਗਿਆ, ਮਰ ਗਿਆ। ਜਿਹੜੇ ਪੰਜਾਬ ਦਾ ਸੁਪਨਾ ਤੁਸੀਂ ਅੱਜ ਤੋਂ 40 ਸਾਲ ਪਹਿਲਾਂ, 30 ਸਾਲ ਪਹਿਲਾਂ, 20 ਸਾਲ ਪਹਿਲਾਂ ਆਪਣੇ ਦਿਮਾਗ 'ਚ ਰੱਖਿਆ ਹੋਇਆ ਸੀ, ਜਿਹੜਾ ਸ਼ਹੀਦਾਂ ਦਾ ਪੰਜਾਬ ਸੀ, ਉਹ ਮਰ ਚੁੱਕਿਆ। ਸਾਡੇ ਨਾਲ ਇਹ, ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿਆਂ, ਮੈਂ ਸਾਰਿਆਂ ਨੂੰ ਕਹਿਣਾ ਕਿ ਭਰਾਵੋ, ਭੈਣੋ, ਬਜ਼ੁਰਗੋ, ਚਾਚਿਓ, ਤਾਇਓ, ਉਹ ਪਲੀਜ਼ ਕਿਸੇ ਨੂੰ ਆਪਣਾ ਮੁਖਤਿਆਰਨਾਮਾ ਨਾ ਦੇ ਬੈਠਿਓ, ਸਕੇ ਤੋਂ ਸਕੇ ਨੂੰ ਆਪਣਾ ਮੁਖਤਿਆਰਨਾਮਾ ਨਾ ਦੇ ਬੈਠਿਓ। ਜੇ ਤੁਹਾਡਾ ਪਿਆਰ ਹੈ ਪਰਿਵਾਰ ਦੇ ਵਿੱਚ ਭਰਾਵਾਂ ਦਾ, ਜਿੱਦਾਂ ਤੁਸੀਂ ਮੁਖਤਿਆਰਨਾਮਾ ਦੇਤਾ, ਤੁਸੀਂ ਆਪਣੇ ਪਰਿਵਾਰ ਵਿੱਚ ਜ਼ਹਿਰ ਦਾ ਬੂਟਾ ਬੀਜ ਲਿਆ, ਕਿਉਂਕਿ ਪਤਾ ਨਹੀਂ ਕਿਹੜੇ ਬੰਦੇ ਨੇ ਕਦੋਂ ਬੇਈਮਾਨ ਹੋ ਜਾਣਾ। ਤੇ ਜਿਹੜੀਆਂ ਉੱਥੇ ਜਾਇਦਾਦਾਂ ਹੈਗੀਆਂ, ਮੈਂ ਉਹਨਾਂ ਨੂੰ ਬੇਨਤੀ ਕਰਦਾ, ਸਨਿਮਰ ਬੇਨਤੀ ਕਰਦਾ ਕਿ ਜੇ ਤੁਸੀਂ ਬਚਣਾ ਹੈ, ਜੇ ਤੁਸੀਂ ਮਾਨਸਿਕ ਪੀੜ ਤੋਂ ਬਚਣਾ ਹੈ, ਜੇ ਤੁਸੀਂ ਟੋਰਚਰ ਤੋਂ ਬਚਣਾ ਹੈ, ਜੇ ਤੁਸੀਂ ਉੱਥੋਂ ਦੇ ਠੱਗ ਵਕੀਲਾਂ ਤੋਂ
ਤੇ ਠੱਗ ਪਟਵਾਰੀਆਂ ਤੋਂ, ਠੱਗ ਪੁਲਿਸ ਵਾਲਿਆਂ ਤੋਂ ਬਚਣਾ ਤਾਂ ਭਰਾਵੋ ਸਾਰਾ ਕੁਝ ਵੇਚ ਵੱਟ ਕੇ ਇੱਥੇ ਲੈ ਆਓ, ਨਹੀਂ ਪਛਤਾਓਗੇ, ਮੇਰੇ ਵਾਂਗੂ ਪਛਤਾਓਗੇ। ਸਾਡੀ ਕਹਾਣੀ ਇਹ ਹੈ। ਸਾਡੇ ਭਰਾ ਤਾਂ ਜੀ ਅਸੀਂ 4 ਭਰਾ, ਵੱਡੇ ਦਾ ਨਾਂ ਹਰਚਰਨ ਸਿੰਘ ਜਿਹੜਾ ਕਿ 75 ਸਾਲ ਦੀ ਉਹਦੀ ਉਮਰ ਹੈ ਜੀ। ਦੂਜਾ ਬਲਵੰਤ ਸਿੰਘ ਰਾਮੂਵਾਲੀਆ, ਤੁਸੀਂ ਸਾਰੇ ਜਾਣਦੇ ਹੋ, ਉਹ ਕਿਸੇ ਜ਼ਮਾਨੇ ਵਿੱਚ ਲੋਕ ਭਲਾਈ ਪਾਰਟੀ ਉਹਨੇ ਬਣਾਈ ਸੀ, ਉਹਨੇ ਬੜੇ ਚੰਗੇ ਕੰਮ ਵੀ ਕਰੇ ਆ, ਮੈਂ ਨਹੀਂ ਕਹਿੰਦਾ ਚੰਗੇ ਕੰਮ ਨਹੀਂ ਕਰੇ। ਤੇ ਤੀਜੇ ਨੰਬਰ ਤੇ ਮੈਂ ਇਕਬਾਲ, ਤੇ ਛੋਟਾ ਮੇਥੋਂ ਭਰਾ ਜਿਹੜਾ ਡਾਕਟਰ ਰਿਸ਼ਪਾਲ ਗਿੱਲ, ਉਹ MA PhD ਆ, ਉਹ ਵੀ ਸਕੂਲ ਦੇ ਵਿੱਚ ਟੀਚਰ ਹੈ, ਉਹ ਵੀ ਹੁਣ ਪਿਛਲੇ ਮਹੀਨੇ ਰਿਟਾਇਰ ਹੋ ਗਿਆ ਜੀ। ਸਾਡੇ ਪਿਤਾ ਜੀ ਦੀ ਡੈਥ ਹੋ ਗਈ ਸੀ 2009 ਦੇ ਵਿੱਚ ਫਰਵਰੀ 'ਚ, ਤੇ ਸਾਡਾ ਜਿਹੜਾ ਵੱਡਾ ਭਰਾ ਬਲਵੰਤ ਸਿੰਘ ਹੈ, ਉਹਨੂੰ ਪਤਾ ਨਹੀਂ ਉਹਦੇ ਮਨ 'ਚ ਕੀ ਭੁਆਂਟ ਨਹੀਂ ਆਈ ਕਿ ਉਹਨੇ ਕਿਹਾ ਜੀ ਕਿ ਆਪਾਂ ਸਾਡੇ ਕੋਲੇ 12 ਏਕੜ ਜ਼ਮੀਨ ਹੈ ਜਿਹੜੀ ਕਿ ਪ੍ਰਾਈਮ ਲੈਂਡ ਹੈ, ਬਿਲਕੁਲ ਸਾਡੇ ਪਿੰਡ ਦੀ ਜੂਹ ਦੇ ਵਿੱਚ ਹੀ ਹੈ, ਜਿਹੜੇ ਲੋਕ ਉੱਥੇ ਜਾਂਦੇ ਰਹੇ ਔਰ ਜਾਣਦੇ ਹੋਣਗੇ ਜੀ। 12 ਏਕੜ ਜ਼ਮੀਨ ਹੈ ਬਲਵਿੰਦਰ। ਉਹ ਕਹਿੰਦਾ ਕਿ ਆਪਾਂ 12 ਏਕੜ ਜ਼ਮੀਨ ਦਾ ਇੱਕ ਟਰਸਟ ਬਣਾ ਲਈਏ ਤੇ ਆਪਾਂ ਲੋਕਾਂ ਦੀ ਸੇਵਾ ਕਰੀਏ। ਪਰ ਸਾਨੂੰ ਪਤਾ ਸੀ ਕਿ ਟਰਸਟ ਬਣਾਉਣ ਦਾ ਮਤਲਬ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਉਹਦਾ ਪ੍ਰਧਾਨ ਹੋਊਗਾ ਤੇ ਜ਼ਮੀਨ ਸਾਡੇ ਹੱਥੋਂ ਗਈ ਜੀ ਜੀ। ਸਾਡਾ ਦੂਜਾ ਭਰਾ ਜਿਹੜਾ ਵੱਡਾ ਸਾਰਿਆਂ ਤੋਂ, ਹਰਚਰਨ ਸਿੰਘ ਗਿੱਲ, ਜਿਹਨੂੰ ਅਸੀਂ ਪਿਤਾ ਸਮਾਨ ਸਮਝਦੇ ਸੀ, ਜਿਹਨੂੰ ਅਸੀਂ ਵੱਡਾ ਸਮਝਦੇ ਸੀ, ਆਦਰ ਕਰਦੇ ਸੀ, ਬਜ਼ੁਰਗ ਹੈ, ਉਹ ਸਫੈਦ ਦਾੜਾ ਹੈ, ਸੋਹਣੀ ਪੱਗ ਬੰਨਦਾ ਹੈ, ਹੱਥ ਆਪਣੇ ਬੰਨ ਕੇ ਰੱਖਦਾ ਹੈ, ਜੋੜ ਕੇ ਰੱਖਦਾ ਹੈ ਤੇ ਪਾਠ ਕਰਦਾ ਸਾਰੀ ਦਿਹਾੜੀ। ਉਹ ਸਾਡੇ ਕੋਲੇ ਆਇਆ। ਉਹ ਸਭ ਤੋਂ ਵੱਡਾ ਵਿਰੋਧੀ ਸੀ ਕਿ ਅਸੀਂ ਆਪਾਂ ਟਰਸਟ ਨਹੀਂ ਬਣ ਦੇਣਾ, ਆਪਾਂ ਆਪਣੀ ਜ਼ਮੀਨ ਵੰਡ ਲੈਣੀ ਹੈ ਜੀ। ਸਾਡੇ ਬਾਪੂ ਜੀ ਨੇ 4 ਕਨਾਲਾਂ ਦੇ ਵਿੱਚ ਇੱਕ ਵਿਸ਼ਾਲ ਘਰ ਬਣਾਇਆ ਹੋਇਆ ਜੀ ਜੀ, ਜਿਹਦੇ 17 ਕਮਰੇ ਹੈ ਜੀ। ਤੇ ਅਸੀਂ ਉਹ ਜਿਹੜਾ ਘਰ ਸੀ, ਉਹ ਵੀ ਕਹਿੰਦੇ ਜੀ ਆਪਾਂ ਇਹ ਟਰਸਟ ਨੂੰ ਦੇ ਦਈਏ, ਤੇ ਆਪਾਂ ਹਰਚਰਨ ਸਿੰਘ ਕਹਿੰਦਾ ਨਹੀਂ ਅਸੀਂ ਟਰਸਟ ਬਣਾਉਣਾ। ਉਹ ਸਾਨੂੰ ਹਰਚਰਨ ਸਿੰਘ ਕਹਿੰਦਾ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ, ਕਿਉਂਕਿ ਮੈਂ ਕੈਂਸਰ ਦਾ ਮਰੀਜ਼ ਸੀ, ਮੈਂ ਇੰਡੀਆ ਨਹੀਂ ਸੀ ਜਾ ਸਕਦਾ। ਰਿਸ਼ਪਾਲ ਟੀਚਰ ਸੀਗਾ, ਉਦੋਂ ਰਿਟਾਇਰ ਨਹੀਂ ਸੀ ਹੋਇਆ, ਇਹ 2010 ਦੀ ਗੱਲ ਹੈ। ਰਿਸ਼ਪਾਲ ਕਹਿੰਦਾ ਵੀ ਮੇਰੇ ਕੋਲ ਤਾਂ ਛੁੱਟੀ ਹੈ ਨਹੀਂ ਹਰਚਰਨ ਸਿੰਘ ਦਾ, ਮੈਂ ਜਾਣਾ ਇੰਡੀਆ, ਤੁਸੀਂ ਮੈਨੂੰ ਮੁਖਤਿਆਰਨਾਮਾ ਦੇ ਦਿਓ। ਮੁਖਤਿਆਰਨਾਮਾ ਅਸੀਂ ਦਿੱਤਾ ਸੀਗਾ ਸਿਰਫ ਘਰ ਨੂੰ ਵੰਡਣ ਲਈ, ਕਿ ਜਾ ਕੇ ਏਡਾ ਵੱਡਾ ਆਪਣਾ ਘਰ ਹੈ, ਉਹਦੇ ਆਪਾਂ 4 ਹਿੱਸੇ ਕਰ ਲਈਏ, ਤੇ ਇਹ ਅਸੀਂ ਮੁਖਤਿਆਰਨਾਮਾ ਦੇਤਾ। ਹੁਣ ਮੈਂ ਪਹਿਲੇ ਦੱਸਦਾ ਕਿ ਮੁਖਤਿਆਰਨਾਮੇ ਵਿੱਚ ਇੱਕ ਨੁਕਸ ਰਹਿ ਗਿਆ ਸੀ। ਨੁਕਸ ਕੀ ਸੀ ਕਿ ਉਹ ਸਪੈਸ਼ਲ ਪਾਵਰ ਆਫ ਅਟਾਰਨੀ ਸੀ। ਜਿਹੜੀ ਸਪੈਸ਼ਲ ਪਾਵਰ ਆਫ ਅਟਾਰਨੀ ਹੁੰਦੀ ਹੈ, ਉਹਦੇ ਉੱਤੇ ਜਿਹੜੀ ਜਾਇਦਾਦ ਦੇ ਬਾਰੇ ਤੁਸੀਂ ਉਹ ਭੇਜੀ ਹੈ, ਉਹਦਾ ਜ਼ਿਕਰ ਹੋਣਾ ਜ਼ਰੂਰੀ ਹੈ। ਜਿਵੇਂ ਮੈਂ ਫਰਜ਼ ਕਰੋ ਆਪਣਾ ਮਕਾਨ ਦੀ ਪਾਵਰ ਆਫ ਅਟਾਰਨੀ ਦਿੱਤੀ ਹੈ, ਤਾਂ ਸਾਨੂੰ ਲਿਖਣਾ ਚਾਹੀਦਾ ਸੀ ਕਿ ਇਹ ਪਾਵਰ ਆਫ ਅਟਾਰਨੀ ਪਿੰਡ ਰਾਮੂਵਾਲਾ ਨਵਾਂ ਵਿੱਚ ਸਥਿਤ ਪਾਰਸ ਭਵਨ, ਜਿਹੜਾ ਕਿ ਮਹਿਰੋਂ ਵਾਲੇ ਪਾਸੇ ਹੈ, ਸੜਕ ਵਾਲੇ ਪਾਸੇ ਹੈ, ਉਹਦਾ ਜਿਹੜਾ ਗੇਟ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਸੀ। ਲੇਕਿਨ ਸਾਡਾ ਵਕੀਲ ਇਹ ਆਇਡੈਂਟੀਫਿਕੇਸ਼ਨ ਲਿਖਣੀ ਭੁੱਲ ਗਿਆ ਜੀ। ਉਹ ਲਿਖੀ ਜਾਂਦਾ ਹੈ ਕਿ ਅਸੀਂ ਵੀ ਆਥੋਰਾਈਜ਼ ਹਰਚਰਨ ਸਿੰਘ ਗਿੱਲ ਟੂ ਡੂ ਦਿਸ ਐਂਡ ਦਿਸ ਫਾਰ ਦਾ ਅਬਵ ਮੈਂਸ਼ਨਡ ਪ੍ਰਾਪਰਟੀ, ਤੇ ਉੱਤੇ ਅਬਵ ਮੈਂਸ਼ਨਡ ਪ੍ਰਾਪਰਟੀ ਕੋਈ ਹੈ ਹੀ ਨਹੀਂ। ਚਲੋ ਉਹ ਇੰਡੀਆ ਚਲਿਆ ਗਿਆ ਨਵੰਬਰ 2010 ਦੇ ਵਿੱਚ, ਤੇ ਸਾਨੂੰ ਇਹੀ ਕਹੀ ਗਿਆ ਕਿ ਜੀ ਮੈਂ ਬਲਵੰਤ ਨੂੰ ਜ਼ੋਰ ਲਾਉਣਾ ਕਿ ਤੁਸੀਂ ਇਹ ਆਪਣਾ ਸਾਡੀ ਵੰਡ ਕਰਦੇ। ਉਹ ਪੈਰ ਨਹੀਂ ਲਾਉਂਦਾ, ਉਹ ਟਾਲ ਮਟੋਲੇ ਕਰਦਾ, ਉਹ ਤੰਗ ਕਰਦਾ, ਇਹ ਕਹੀ ਗਿਆ। ਅਸਲ ਵਿੱਚ ਉਹ ਆਪਸ ਵਿੱਚ ਹੀ ਦੋਨੋਂ ਰਲ ਗਏ ਉੱਥੇ ਜਾ ਕੇ ਵੀ ਆਪਾਂ ਇਉਂ ਕਰੀਏ। ਇਕਬਾਲ ਕੈਂਸਰ ਦਾ ਮਰੀਜ਼ ਹੈ, ਉਹਨੇ ਤਾਂ ਪਤਾ ਨਹੀਂ ਜਿਉਣਾ ਕਿ ਉਹਨੇ ਮਰਨਾ ਹੈ। ਉਹਦੀ ਘਰ ਵਾਲੀ ਨੂੰ ਆਪਾਂ ਕੁਛ ਦਵਾਲ ਨਹੀਂ, ਮੇਰੀਆਂ 2 ਧੀਆਂ ਉਹ ਵਿਆਹੀਆਂ ਹੋਈਆਂ, ਵੀ ਉਹਨਾਂ ਨੇ ਵੀ ਇੱਥੇ ਨਹੀਂ ਆਉਣਾ, ਵੀ ਆਪਾਂ ਇਹ ਜ਼ਮੀਨ ਹੜੱਪ ਲਈਏ ਜੀ ਜੀ। ਤੇ ਜਦੋਂ ਅਖੀਰ ਦੇ ਵਿੱਚ ਸਾਨੂੰ ਇਹ ਜੀ ਜਿਹੜਾ ਮੁਖਤਿਆਰਨਾਮਾ ਹੁੰਦਾ ਨਾ, ਇਹ 90 ਦਿਨ ਦੇ ਅੰਦਰ ਅੰਦਰ ਕਮਿਸ਼ਨਰ ਨੇ ਇਹਨੂੰ ਕਰਨਾ ਹੁੰਦਾ, ਇੰਬੋਸ ਕਹਿੰਦੇ, ਆਪਾਂ ਇੰਡੋਰਸ ਕਹਿ ਦਿੰਦੇ ਜੀ। ਸਾਡੇ ਮੁਖਤਿਆਰਨਾਮੇ ਦੀ ਜਿਹੜੇ 90 ਦਿਨ ਸੀ, ਉਹ 17 ਜਨਵਰੀ 2011 ਨੂੰ ਐਕਸਪਾਇਰ ਹੋ ਗਿਆ। ਇਹਨਾਂ ਨੇ ਕੀ ਕਰਿਆ, ਇਹਨਾਂ ਨੇ 9 ਫਰਵਰੀ ਨੂੰ ਇੱਕ ਇਕਰਾਰਨਾਮਾ ਬਣਾ ਲਿਆ ਕਿ ਜਿਹੜੀ ਘਰ ਵਿੱਚ ਜਿਹੜੀ ਪਿੰਡ ਵਾਲੇ ਪਾਸੇ ਦੀ ਜ਼ਮੀਨ ਸੀ ਉਹ ਬਲਵੰਤ ਸਿੰਘ ਨੂੰ ਦੇਤੀ।
ਅੱਛਾ ਜੀ। ਜਿਹੜਾ ਸਾਡਾ ਵਿਸ਼ਾਲ ਘਰ ਹੈ ਜਿਹਦੇ ਉੱਤੇ ਕਿ ਬਾਪੂ ਜੀ ਨੇ ਸਾਡੀ ਵਸੀਅਤ ਕੀਤੀ ਹੋਈ ਹੈ ਕਿ ਸਾਰੀ ਦੀ ਸਾਰੀ ਪ੍ਰਾਪਰਟੀ 4 ਭਰਾਵਾਂ ਦੀ ਹੈ, ਉਹ ਵੱਡਾ ਵਿਸ਼ਾਲ ਘਰ ਦੋਨਾਂ ਭਰਾਵਾਂ ਨੇ ਆਪਣੇ ਨਾਮ ਲਵਾ ਲਿਆ। ਯਾਨੀ ਪਾਵਰ ਆਫ ਅਟਾਰਨੀ ਨੂੰ ਵਰਤ ਕੇ, ਪਾਵਰ ਆਫ ਅਟਾਰਨੀ ਦੀ ਮਿਸਯੂਜ਼ ਕਰਕੇ, ਦੁਰਵਰਤੋਂ ਕਰਕੇ ਆਪਣੇ ਨਾਂ ਲਵਾ ਲਿਆ। ਔਰ ਸਿਤਮ ਦੀ ਗੱਲ ਇਹ ਹੈ ਕਿ 9 ਫਰਵਰੀ 2011 ਨੂੰ ਜਦੋਂ ਉਹਨਾਂ ਨੇ ਇਹ ਇਕਰਾਰਨਾਮਾ ਲਿਖਿਆ, ਸਾਈਨ ਕੀਤੇ, ਉਸ ਦਿਨ ਜਿਹੜਾ ਮੁਖਤਿਆਰਨਾਮਾ ਸੀ ਉਹ ਇੰਡੋਰਸ ਨਹੀਂ ਸੀ ਹੋਇਆ ਤੇ ਇਹਨਾਂ ਨੇ ਉਈਓ ਹੀ ਲਿਖਤਾ ਕਿ ਜੀ ਇੰਡੋਰਸ ਹੋ ਗਿਆ। ਇਹਨਾਂ ਨੇ ਕਿਹਾ ਵੀ ਇਕਬਾਲ ਨੇ ਕਿਹੜਾ ਇੱਥੇ ਆਉਣਾ, ਆਪਾਂ ਜਿਵੇਂ ਮਰਜ਼ੀ ਕਰ ਲਈਏ। ਇਹਨਾਂ ਨੇ ਫਿਰ ਜਿਹੜਾ ਮੁਖਤਿਆਰਨਾਮਾ ਸੀ ਬਲਵਿੰਦਰ, ਉਹ 17 ਜਨਵਰੀ ਦੀ ਬਜਾਏ 24 ਮਾਰਚ 2011 ਨੂੰ ਇੰਡੋਰਸ ਕਰਾਇਆ, ਜਿਹੜਾ ਕਿ ਹੋ ਹੀ ਨਹੀਂ ਸੀ ਸਕਦਾ। ਪਹਿਲੀ ਗੱਲ ਤਾਂ ਐਕਸਪਾਇਰ ਹੋ ਗਿਆ ਸੀ, ਦੂਜੀ ਗੱਲ ਉਹਦੇ ਉੱਤੇ ਉਹ ਇਨਵੈਲਿਡ ਸੀ ਕਿਉਂਕਿ ਉਹਦੇ ਉੱਤੇ ਪ੍ਰਾਪਰਟੀ ਦਾ ਜ਼ਿਕਰ ਨਹੀਂ ਸੀ ਕੀਤਾ ਹੋਇਆ। ਪਰ ਉੱਥੇ ਮੇਰੀ ਭੈਣ, ਮੇਰੇ ਬੱਚੇ ਜਿਹੜੇ ਮੈਨੂੰ ਸੁਣ ਰਹੇ ਆ, ਮੈਂ 67 ਸਾਲ ਦੀ ਉਮਰ ਹੈ, ਮੇਰੇ ਹਮ ਉਮਰ ਲੋਕ, ਬਜ਼ੁਰਗ ਲੋਕ, ਮੈਂ ਉਹਨਾਂ ਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਮੈਨੂੰ ਵੱਡੇ ਵੱਡੇ ਅਫਸਰ ਮਿਲੇ ਆ। ਉਹ ਕੁਝ ਅਫਸਰ ਥੋੜੇ ਜਿਹੇ ਹੈਗੇ ਜਿਹੜੇ ਇਮਾਨਦਾਰ ਵੀ ਆ, ਉਹਨਾਂ ਨੇ ਮੈਨੂੰ ਸਾਫ਼ ਕਹਿਤਾ, IAS ਅਫਸਰ, PCS IPS ਅਫਸਰ, ਵੱਡੇ ਅਹੁਦਿਆਂ ਵਾਲੇ, ਉਹਨਾਂ ਨੇ ਮੈਨੂੰ ਸਾਫ਼ ਕਹਿਤਾ ਕਿ ਇਕਬਾਲ ਸਿੰਘ ਤੂੰ ਪੜ੍ਹਿਆ ਲਿਖਿਆ ਬੰਦਾ ਹੈ, ਮੈਂ ਇੱਕ ਲੇਖਕ ਹਾਂ, ਮੈਂ ਇੱਕ ਸ਼ਾਇਰ ਹਾਂ, ਮੈਂ ਇੱਥੇ ਕਮਿਊਨਿਟੀ 'ਚ ਕੰਮ ਕਰਦਾ, ਮੇਰਾ ਇੱਕ ਆਪਣਾ ਆਧਾਰ ਹੈ ਟੋਰਾਂਟੋ ਵਿੱਚ। ਉਹ ਕਹਿੰਦੇ ਕਿ ਭਾਈ ਤੂੰ ਮੁੜ ਜਾ, ਅਸੀਂ ਸਾਰੇ ਦੇ ਸਾਰੇ ਅਫਸਰ ਬੱਕਰੀਆਂ ਸਾਨੂੰ ਤਾਂ ਨਿੱਕੇ ਨਿੱਕੇ ਕੋਨੇ ਮੋਨੇ ਜਥੇਦਾਰ ਜਿਹੜੇ ਯੂਥ ਅਕਾਲੀ ਦਲ ਬਣਾਈ ਫਿਰਦੇ ਅੱਜ, ਉਹਨਾਂ ਨੂੰ ਪਿੰਡਾਂ 'ਚ ਪਾਵਰਾਂ ਦਿੱਤੀਆਂ, ਉਹ ਆ ਕੇ ਥਾਣੇ ਵਿੱਚ ਵੀ ਧੱਕਾ ਕਰਦੇ ਆ ਔਰ ਵੱਡੇ ਵੱਡੇ ਅਫਸਰਾਂ ਨੂੰ ਆ ਕੇ ਕਹਿੰਦੇ ਆ ਜੀ ਫਲਾਨਾ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ। ਸੋ ਜਿੰਨੇ ਵੀ ਉੱਥੇ ਕੇਸ ਹੈ ਉਹ ਸਬ ਜੁਡੀਸ਼ੀਅਸ ਵੀ ਤੇ ਆਪਣੇ ਐਡਮਿਨਿਸਟ੍ਰੇਸ਼ਨ ਦੇ ਵੀ, ਰੈਵਨਿਊ ਮਹਿਕਮੇ ਵਿੱਚ ਵੀ, ਪੁਲਿਸ ਵਿੱਚ ਵੀ, ਜਿਵੇਂ ਕੋਈ ਅਕਾਲੀ ਦਲ ਦਾ ਬੰਦਾ ਕਹਿੰਦਾ, ਅਕਾਲੀ ਦਲ ਦਾ ਜਿਹੜਾ ਬੰਦੇ, ਜਿਹੜੀ 2 ਪਾਰਟੀਆਂ ਲੜਦੀਆਂ, ਡਿਸਪਿਊਟ ਹੈ, ਜਿਹੜੀ ਪਾਰਟੀ ਦੇ ਮਗਰ ਅਕਾਲੀ ਦਲ ਦਾ ਲੀਡਰ ਹੈ, ਅਕਾਲੀ ਦਲ ਦਾ ਵਰਕਰ ਹੈ, ਛੋਟੇ ਤੋਂ ਛੋਟਾ, ਉਹਦੇ ਹੱਕ ਵਿੱਚ ਹੀ ਇਹ ਜਿਹੜਾ ਫੈਸਲਾ ਹੋਣਾ। ਭੁੱਲ ਜਾਓ ਪੰਜਾਬ ਵਿੱਚ ਇਨਸਾਫ ਹੈ ਕਿਤੇ। ਐਨੀਵੇ, ਜਿੱਥੇ ਮੈਂ ਗੱਲ ਲੈ ਕੇ ਆਵਾਂ, ਇਹਨਾਂ ਨੇ ਰਮਿੰਦਰ ਸਿੰਘ ਕਮਿਸ਼ਨਰ ਆ ਫਿਰੋਜ਼ਪੁਰ, ਉਹ ਤੋਂ ਆਪਦਾ ਪੋਲੀਟੀਕਲ ਪਾਵਰ ਵਰਤ ਕੇ, ਇਨਫਲੂਐਂਸ ਵਰਤ ਕੇ, ਉਹਨਾਂ ਨੇ ਉਹ ਨਜਾਇਜ਼ ਤੌਰ ਉੱਤੇ ਸਾਡਾ ਮੁਖਤਿਆਰਨਾਮਾ ਇੰਡੋਰਸ ਕਰਾ ਲਿਆ। ਉਹਦੇ ਮੁਤਾਬਕ ਸਾਨੂੰ ਸਾਰੀ ਜ਼ਮੀਨ ਵਿੱਚੋਂ ਬੇਦਖਲ ਕਰਤਾ ਕਿਉਂਕਿ ਬਲਵੰਤ 3 ਕਿੱਲੇ ਆਪਦੇ ਲੈ ਗਿਆ, ਪਿੰਡ ਵਾਲੇ ਪਾਸੇ ਵਧੀਆ ਕਿੱਲੇ। ਹਰਚਰਨ ਸਿੰਘ ਨੇ ਜਿਹੜੀ ਬਾਕੀ 9 ਏਕੜ ਜ਼ਮੀਨ ਸੀ ਉਹਨੂੰ ਸਾਂਝੇ ਖਾਤੇ 'ਚ ਪਾ ਲਿਆ। ਉਹ 'ਚ ਮੈਂ, ਰਿਸ਼ਪਾਲ ਤੇ ਹਰਚਰਨ ਸਿੰਘ ਅਸੀਂ ਸਾਂਝੀਦਾਰ ਹੋ ਗਏ। ਪਰ ਨਾਲ ਉਹਨੇ ਇੱਕ ਸ਼ਰਤ ਲਿਖਤੀ ਕਿ 5 ਸਾਲ ਤੱਕ ਇਹ ਜ਼ਮੀਨ ਨੂੰ ਵੇਚ ਨਹੀਂ ਸਕਦੇ। 5 ਸਾਲ ਤੱਕ ਜੇ ਵੇਚੇ, ਉਦੋਂ ਪਹਿਲਾਂ ਵੇਚਣਗੇ ਤਾਂ ਇਹਨਾਂ ਨੂੰ 50 ਲੱਖ ਰੁਪਈਆ ਹਰਜਾਨਾ ਦੇਣਾ ਪਊਗਾ। ਓਏ ਆਪਾਂ ਪਿੰਡਾਂ ਦੇ ਸਾਰੇ ਕਿਸਾਨ ਲੋਕ ਐ, ਇਹ ਤਾਂ ਕਦੇ ਚੜ੍ਹਦੇ ਲਹਿੰਦੇ 'ਚ ਨਹੀਂ ਹੋਇਆ ਸੀ ਬੇਈਮਾਨੀ ਜ਼ਮੀਨ ਹੜੱਪਣ ਦੀ। ਨਾਲ ਇਹ ਲਿਖਤਾ ਕਿ ਜਿਹੜਾ ਠੇਕੇ ਤੇ ਦੇਣ ਦੇ ਜਿਹੜੇ ਹੱਕ ਹੈ ਉਹ ਵੀ ਹਰਚਰਨ ਸਿੰਘ ਕੋਲੇ ਆ 5 ਸਾਲ ਲਈ, ਤੇ ਠੇਕਾ ਕਲੈਕਟ ਕਰਨ ਦੇ ਵੀ। ਉਹ ਜਦੋਂ ਉਹਨਾਂ ਨੇ ਸਾਨੂੰ ਉਹ ਦਿਖਾਇਆ, ਅਸੀਂ ਤਾਂ ਹੱਕੇ ਬੱਕੇ ਰਹਿ ਗਏ। ਚਲੋ ਅਸੀਂ ਅਪ੍ਰੈਲ ਦੇ ਵਿੱਚ, ਜੁਲਾਈ 2011 ਦੇ ਵਿੱਚ ਅਸੀਂ ਇੰਡੀਆ ਗਏ। ਇੰਡੀਆ ਜਾ ਕੇ ਅਸੀਂ ਬਹੁਤ ਮਿੰਨਤਾਂ ਕੀਤੀਆਂ, ਹਰਚਰਨ ਦੀਆਂ ਵੀ ਕੀਤੀਆਂ, ਬਲਵੰਤ ਦੀਆਂ ਵੀ ਕੀਤੀਆਂ, ਰਿਸ਼ਤੇਦਾਰ ਵੀ ਭੇਜੇ, ਦੋਸਤ ਵੀ ਭੇਜੇ। ਓਏ ਐਡਾ ਧੱਕਾ ਨਾ ਕਰੋ ਯਾਰ, ਉਹ ਅਸੀਂ ਤੁਹਾਡੇ ਭਰਾ, ਓਏ ਮੈਂ ਕੈਂਸਰ ਦਾ ਮਰੀਜ਼ ਹਾਂ, ਮੇਰੇ 2 ਬੱਚੇ ਆ। ਇਹਨਾਂ ਨੇ ਜੀ ਕਹਿੰਦੇ ਜੀ ਇੰਨੇ ਹੰਕਾਰੇ ਵੇ ਦੋਨੋਂ ਜਾਣੇ। ਮੈਨੂੰ ਕਹਿੰਦੇ ਤੈਨੂੰ ਹਰਚਰਨ ਸਿੰਘ ਦਾ ਤੈਨੂੰ ਪਤਾ ਮੈਂ ਕੌਣ ਹੈ? ਮੈਂ ਕਿਹਾ ਤੂੰ ਹਰਚਰਨ ਮੇਰਾ ਭਰਾ ਹੈ, ਮੇਰਾ ਬਜ਼ੁਰਗ ਵੱਡਾ ਵੀ। ਮੈਂ ਕਹਿੰਦਾ ਮੈਂ ਆਪਣੇ ਹਰਭਜਨ ਮਾਨ ਦਾ ਸਹੁਰਾ ਹੈ, ਹਰਭਜਨ ਮਾਨ ਨੂੰ ਤੂੰ ਜਾਣਦਾ? ਮੈਂ ਕਿਹਾ ਜਾਣਦਾ, ਆਪਣਾ ਹੀ ਮੁੰਡਾ ਉਹ, ਮੈਂ ਹੀ ਉਹਨੂੰ ਗਾਉਣਾ ਸਿਖਾਇਆ। ਕਹਿੰਦਾ ਉਹ ਸੁਖਬੀਰ ਦਾ ਸੱਜਾ ਹੱਥ ਆ, ਸੱਜਾ ਹੱਥ ਜੀ, ਜਾ ਜੋ ਕਰਨਾ ਕਰ ਲਾ। ਸਾਰੇ ਦੇ ਸਾਰੇ ਕਾਗਜ਼ ਗਲਤ ਬਣਾਏ ਹੈ, 420 ਕੀਤੀ ਹੈ, ਸਾਰੇ ਐਂਡੋਰਸਮੈਂਟ ਗਲਤ ਕੇ ਨਾਲ ਤੁਹਾਡਾ, ਅਸੀਂ ਜਾ ਕਰ ਲਾ ਜੋ ਕਰਨਾ ਹੈ। ਮੈਂ ਫੇਰ ਵੀ ਆਪਦੀਆਂ 2 ਭੈਣਾਂ ਨੂੰ ਲੈ ਕੇ ਗਿਆ ਕਿ ਹਰਚਰਨ ਆਉਣਾ ਕਰ। ਭੈਣਾਂ ਨੂੰ ਗਾਲਾਂ ਕੱਢੀਆਂ, ਪਿੰਡ ਨੂੰ ਗਾਲਾਂ ਕੱਢੀ ਜਾਂਦਾ, ਕਿਸੇ ਦੀ ਨਹੀਂ ਮੰਨਦਾ। ਅਖੀਰ ਦੇ ਵਿੱਚ ਜੀ ਇਹਨਾਂ ਨੇ ਕੀ ਕਰਿਆ, ਹਰਚਰਨ ਸਿੰਘ ਨੇ ਮੇਰੇ ਉੱਤੇ 2 ਕੇਸ ਬਣਾਤੇ।
ਇੱਕ ਤਾਂ ਪਿੰਡ ਦੇ ਵਿੱਚ ਜਾ ਕੇ ਰੌਲਾ ਪਾਤਾ, ਮੇਰੇ ਚਾਚੇ ਦੇ ਲੜਕੇ ਆ, ਉਹਨਾਂ ਕੋਲੇ ਮੈਂ ਜਾਣਾ, ਜਦੋਂ ਜਾਣਾ ਕੋਈ ਮੈਨੂੰ ਘਰੇ ਤਾਂ ਵੜ ਨਹੀਂ ਦਿੰਦਾ, ਬਾਹਰ ਬਹੁਤ ਵੱਡਾ ਬੋਰਡ ਲਾਇਆ ਹੋਇਆ ਕਿ ਤੂੰ ਘਰ ਨਹੀਂ ਵੜ ਸਕਦਾ। ਉਹਨਾਂ ਦੇ ਸਾਹਮਣੇ ਘਰ 'ਚ ਮੈਂ ਜਾਣਾ, ਉਹਨਾਂ ਨੂੰ ਇੰਟੀਮੀਡੇਟ ਕਰਨ ਲਈ, ਭੈ ਭੀਤ ਕਰਨ ਲਈ ਉਹਨਾਂ ਦੇ ਘਰੇ ਜਾ ਕੇ ਗਾਲਾਂ ਕੱਢੀਆਂ ਉਹਨਾਂ ਨੂੰ। ਕਹਿੰਦਾ ਤੁਸੀਂ ਇਕਬਾਲ ਤੋਂ 10 ਲੱਖ ਰੁਪਈਆ ਲਿਆ ਮੈਨੂੰ ਮਰਵਾਉਣ ਲਈ। ਅੱਛਾ ਜੀ। ਉਹ ਵਿਚਾਰੇ ਉਹ ਬਹੁਤ ਡਰੇ, ਕਹਿੰਦਾ ਮੈਂ ਤੁਹਾਨੂੰ ਫੱਟੇ ਚੱਕ ਨੂੰ ਤੁਹਾਡੇ ਹੁਣ। ਚਲੋ ਇਹ ਗੱਲ ਪਿੰਡ ਦੇ ਵਿੱਚ ਕਿਸੇ ਨੇ ਹਜ਼ਮ ਨਾ ਕੀਤੀ ਵੀ ਇਕਬਾਲ ਵਿਚਾਰਾ ਉਹ ਕਿੱਥੇ ਇਹੋ ਜਿਹਾ ਕੰਮ ਕਰਨ ਵਾਲਾ, ਉਹ ਪੜ੍ਹਿਆ ਲਿਖਿਆ ਬੰਦਾ, ਕੈਂਸਰ ਦਾ ਮਰੀਜ਼ ਆ, ਉਹ ਕਿੱਥੋਂ ਆ ਕੰਮ ਕਰੂਗਾ। ਫਿਰ ਇਹਨੇ ਬਲਵਿੰਦਰ ਕੀ ਕਰਿਆ, ਹਰਚਰਨ ਸਿੰਘ ਨੇ 24 ਮਾਰਚ 2012 ਨੂੰ ਮੇਰੇ ਖਿਲਾਫ ਇੱਕ ਝੂਠੀ ਦਰਖਾਸਤ ਦੇਤੀ SSP ਦੇ ਕੇ ਇਕਬਾਲ ਗੁੰਡੇ ਲੈ ਕੇ ਤੇ ਮੇਰੇ ਚਾਚੇ ਦੇ ਪੁੱਤਰ ਨੂੰ ਤੇ ਚਾਚੇ ਨੂੰ ਨਾਲ ਲੈ ਕੇ ਕਹਿੰਦਾ ਘਰ ਵਿੱਚ ਵੜ ਗਿਆ ਕਿ ਉਹ ਜਿਹੜਾ ਸਾਡਾ ਵੱਡਾ ਘਰ ਹੈ 17 ਕਮਰਿਆਂ ਦਾ, ਤੇ ਮੈਨੂੰ ਗਾਲਾਂ ਕੱਢੀਆਂ, ਮੇਰੀ ਘਰ ਵਾਲੀ ਨੂੰ ਗਾਲਾਂ ਕੱਢੀਆਂ, ਸਾਨੂੰ ਧੱਕੇ ਮਾਰੇ, ਸਾਨੂੰ ਦਾਤ ਲੈ ਕੇ ਪੈ ਗਿਆ, ਬੜਾ ਕੁਛ ਲਿਖਤਾ। ਤੇ ਕਹਿੰਦਾ ਵੀ ਇਹਦੇ ਖਿਲਾਫ ਮੁਕੱਦਮਾ ਦਰਜ ਕਰੋ। ਉਹਦਾ ਮੰਤਵ ਇਹ ਸੀ, ਮਨਸ਼ਾ ਇਹ ਸੀ ਕਿ ਇਕਬਾਲ ਦੇ ਖਿਲਾਫ ਜਦੋਂ ਇੱਕ ਮੁਕੱਦਮਾ ਹੋ ਜਾਊਗਾ, ਪੁਲਿਸ ਵਾਲਿਆਂ ਨੇ ਤਾਂ ਕਰ ਹੀ ਦੇਣਾ ਸੀ ਜੀ, ਇਹ ਤਾਂ ਉਹ ਮੈਂ ਕਹਾਂ ਦੱਸਦਾ ਕੀ ਹੋਇਆ, ਤੇ ਵੀ ਇਹ ਬਿਹਾਈਂਡ ਬਾਰਸ ਹੋ ਜਾਊਗਾ, ਜੇਲ੍ਹ 'ਚ ਚਲਿਆ ਜਾਊਗਾ, ਇਹਦਾ ਪਾਸਪੋਰਟ ਜ਼ਬਤ ਹੋ ਜਾਊਗਾ ਤੇ ਆਪੇ ਇੱਥੇ ਤੁਰਿਆ ਫਿਰ ਮਰ ਜਾਊਗਾ। ਮਨ 'ਚ ਮਨਸ਼ਾ ਇਹ ਸੀ। ਉੱਥੇ ਭੈਣ ਮੇਰੀ ਬੱਚੀ, ਜਿਹੜਾ ਅਜੀਤਵਾਲ ਸਾਨੂੰ ਥਾਣਾ ਲੱਗਦਾ, ਉਸ ਥਾਣੇ ਦਾ ਜਿਹੜਾ ਥਾਣੇਦਾਰ ਸੀ ਉਹ ਬੜਾ ਅਰਬ ਸੀ, ਲੇਕਿਨ ਬੜਾ ਸੱਚਾ ਸੁੱਚਾ ਬੰਦਾ ਸੀ। ਉਹ ਮੈਨੂੰ ਕਹਿੰਦਾ ਸਰਦਾਰ ਜੀ ਤੁਹਾਡੇ ਖਿਲਾਫ ਆਈ ਹੈਗੀ ਹੈ ਦਰਖਾਸਤ ਆਈ ਹੈ, ਦੱਸੋ ਕੀ ਕਹਿੰਦੇ ਹੋ। ਮੈਂ ਉਹਨੂੰ ਦੱਸਿਆ ਕਿ ਭਾਈ ਮੈਂ ਤਾਂ ਪੜ੍ਹਿਆ ਲਿਖਿਆ ਬੰਦਾ, 40 ਸਾਲ ਹੋ ਗਏ ਮੈਨੂੰ ਕੈਨੇਡਾ ਰਹਿੰਦੇ ਨੂੰ, ਮੈਂ ਉੱਥੇ ਪੜ੍ਹਾਉਣਾ, ਮੈਂ ਲੇਖਕ ਹਾਂ, ਮੈਂ ਤੇ ਫਿਰ ਮੈਂ ਉਹਨੂੰ ਦਿਖਾਇਆ ਕਿ ਸਾਡੇ ਨਾਲ ਤਾਂ ਇਹਨੇ ਆਹ ਕੀਤੀ, ਸਾਡੀ ਜ਼ਮੀਨ ਨੱਪੀ ਬੈਠਾ ਜੀ। ਉਹ ਜੀ ਬੜਾ ਖੁਸ਼ ਹੋਇਆ। ਅੱਛਾ, ਇਹਨੇ ਦਰਖਾਸਤ ਵਿੱਚ ਇਹ ਲਿਖਿਆ ਸੀ ਕਿ ਇਕਬਾਲ ਦੇ ਰੌਲੇ ਰੱਪੇ ਤੋਂ ਜਦੋਂ ਸੁਣ ਕੇ ਤੇ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਤੇ ਫਿਰ ਇਹ ਫਰਾਰ ਹੋ ਗਿਆ। ਅੱਛਾ ਜੀ। ਇਸ ਗੱਲ ਨੇ ਮੈਨੂੰ ਬਚਾਤਾ। ਮੈਂ ਕਿਹਾ ਸਰਦਾਰ ਜਸਬੀਰ ਸਿੰਘ ਜੀ ਤੁਸੀਂ ਜਾ ਕੇ ਪਿੰਡ ਜਾਓ, ਜੇ ਸਾਰੇ ਪਿੰਡ ਵਿੱਚੋਂ ਇੱਕ ਬੰਦਾ ਵੀ ਕਹਿ ਦੇਵੇ ਵੀ ਇਕਬਾਲ ਗੁੰਡੇ ਲੈ ਕੇ ਆਇਆ ਸੀ, ਤੁਸੀਂ ਮੇਰੇ ਖਿਲਾਫ ਮੁਕੱਦਮਾ ਕਰ ਦਿਓ। ਉਹ ਵਿਚਾਰਾ ਸਿਆਣਾ ਸੀ, ਉਹਨੇ ਜਾ ਕੇ ਤਫਤੀਸ਼ ਕੀਤੀ ਤੇ ਉਹਨੇ ਰਿਪੋਰਟ ਲਿਖਤੀ ਕਿ ਇਹ ਜਿਹੜਾ ਗਲਤ ਇਹ ਤੇ ਇਲਜ਼ਾਮ ਲਾਇਆ। ਤੇ ਉਦੋਂ ਬਾਅਦ ਜੀ ਸਾਡੇ ਪਿੰਡ ਦੇ ਮੈਨੂੰ ਇੱਕ ਅਫਸਰ ਨੇ ਦੱਸਤਾ, ਪੁਲਿਸ ਅਫਸਰ ਨੇ, ਕਿ ਭਾਈ ਤੈਨੂੰ ਮਰਵਾਉਣਗੇ, ਮਰਵਾ ਕੇ ਕਿਸੇ ਤੋਂ 20,000 ਰੁਪਇਆ ਦੇ ਕੇ ਮਰਵਾ ਦੇਣਗੇ, ਲੱਖ ਰੁਪਇਆ ਦੇ ਕੇ ਮਰਵਾ ਦੇਣਗੇ, ਮੁੜ ਕੇ ਤੇਰਾ ਮੁੱਲ ਵੱਟਣਗੇ ਕਿ ਇਹ ਤਾਂ ਸਾਡੇ ਭਰਾ ਨੂੰ ਸ਼ਹੀਦ ਕਰਤਾ, ਬੱਬਰ ਖਾਲਸਾ ਨੇ ਸ਼ਹੀਦ ਕਰਤਾ, ਅੱਤਵਾਦੀਆਂ ਨੇ ਸ਼ਹੀਦ ਕਰਤਾ, ਉਹ ਕਾਂਗਰਸ ਨੇ ਸ਼ਹੀਦ ਕਰਾਤਾ, ਆਹ ਤੇਰੇ ਨਾਲ ਕਰਨਗੇ, ਦੌੜ ਜਾ। ਔਰ ਮੈਂ ਪਿੰਡ ਦੇ ਬੰਦਿਆਂ ਨੂੰ, ਮੋਹਤਵਰ ਬੰਦਿਆਂ ਨੂੰ ਲਗਿਆ, ਮਿੰਨਤਾਂ ਕੀਤੀਆਂ। ਉਹ 2 ਪ੍ਰੋਫੈਸਰ ਮੇਰੇ ਸੁਧਾਰ ਕਾਲਜ ਦੇ, ਉਹਨਾਂ ਨੂੰ ਲਗਿਆ ਤੇ ਮੈਂ ਚਲਾਕੀ ਨਾਲ ਮੈਨੂੰ ਮਾੜੀ ਤੋਂ ਮਾੜੀ ਜ਼ਮੀਨ ਦੇਤੀ। ਮੈਂ ਤਾਂ ਉਦੋਂ ਵੀ ਮਾੜੀ ਲੈਣ ਨੂੰ ਤਿਆਰ ਸੀ। ਮੈਂ 6 ਕਿੱਲੇ ਤਾਂ ਆਪਦੇ ਕਾਬੂ ਕਰ ਲਏ। ਹੁਣ ਸਾਡਾ ਜਿਹੜਾ ਬਾਪੂ ਜੀ ਦੀ ਵਸੀਅਤ ਮੁਤਾਬਕ ਸਾਡਾ 17 ਕਮਰਿਆਂ ਦਾ ਤੇ 4 ਕਨਾਲਾਂ 'ਚ ਫੈਲਿਆ ਹੋਇਆ ਵਿਸ਼ਾਲ ਘਰ, ਉਹਦੇ 'ਚੋਂ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਬੇਦਖਲ ਕੀਤਾ ਹੋਇਆ ਤੇ ਬਾਕੀ 10 ਲੱਖ ਰੁਪਈਆ ਸੀ, ਇਹ ਤੋਂ 8 ਲੱਖ ਰੁਪਈਆ ਹਰਚਰਨ ਸਿੰਘ ਤੋਂ ਲੈਣਾ ਸੀ, ਉਹ ਮੁੱਕਰ ਗਿਆ। ਤੇ ਬਾਕੀ ਮੇਰਾ ਭੈਣ, ਮੈਂ ਕੈਂਸਰ ਦਾ ਮਰੀਜ਼ ਹੋਣ ਕਰਕੇ ਮੈਨੂੰ ਹਰ 3 ਮਹੀਨੇ ਬਾਅਦ ਮੇਰੇ ਇੱਕ ਟੀਕਾ ਲੱਗਦਾ, ਮੈਨੂੰ ਉਹ ਲਵਾਉਣਾ ਪੈਂਦਾ, ਹਾਰਮੋਨਲ ਥੈਰੇਪੀ, ਮੈਨੂੰ ਬਾਰ-ਬਾਰ ਆਉਣਾ ਪੈਂਦਾ। ਮੈਂ 7 ਵਾਰੀ ਆਇਆ, 2-3 ਵਾਰੀ ਮੇਰੀ ਵਾਈਫ ਗਈ ਆ ਇੰਡੀਆ, 2 ਵਾਰੀ ਮੇਰਾ ਭਰਾ ਗਿਆ ਬਲਵੰਤਪਾਲ ਸਿੰਘ, ਫਿਰ ਮੈਂ ਆਪਣੀ ਭੈਣ ਨੂੰ ਬੁਲਾਇਆ ਮਿੰਨਤਾਂ ਕਰ ਲਈ। ਸਾਡਾ ਤਕਰੀਬਨ $20,000 ਸਾਡਾ ਪੈਰਵਾਈ ਤੇ ਹੋ ਗਿਆ। ਮੇਰੇ ਡਾਈਪਰ ਲੱਗਦਾ ਹੈ। ਮੈਂ ਇੰਨਾ ਦੁਖੀ ਹੋਇਆ ਉੱਥੇ, ਮਾਨਸਿਕ ਤੌਰ ਤੇ ਮੈਂ ਟੋਰਚਰ ਹੋਇਆ, ਮੈਂ ਸਰੀਰਕ ਤੌਰ ਤੇ ਆਪਣੇ ਜਿਸਮਾਨੀ ਤੌਰ ਤੇ ਬਿਮਾਰ ਹੋਣ ਕਰਕੇ ਮੇਰਾ ਅੱਧੇ ਘੰਟੇ ਬਾਅਦ ਮੈਨੂੰ ਡਾਈਪਰ ਬਦਲਣਾ ਪੈਂਦਾ। ਮੈਨੂੰ ਟਿਚਰਾਂ ਕਰਦਾ ਸੀ ਹਰਚਰਨ ਸਿੰਘ ਤੇ ਬਲਵੰਤ ਸਿੰਘ, ਕਹਿੰਦੇ ਜਦੋਂ ਡਾਈਪਰ ਮੁੱਕ ਗਏ ਇਹ ਵਾਪਸ ਚਲਾ ਜਾਊਗਾ। ਮੇਰਾ ਮਖੌਲ ਉਡਾਇਆ, ਮੈਨੂੰ ਜ਼ਲੀਲ ਕੀਤਾ, ਮੇਰੀ ਖਿੱਲੀ ਉਡਾਈ ਤੇ ਮੈਂ ਤਾਂ ਭਾਈ ਹੁਣ ਉੱਥੋਂ ਆ ਗਿਆ। ਹੁਣ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਸੰਮੇਲਨ ਹੁੰਦੇ ਆ ਇਹ ਸਾਰੇ ਦੇ ਸਾਰੇ ਝੂਠ ਹੈ। ਜੇ ਇੰਨਾ ਹੀ ਸੰਮੇਲਨ ਹੁੰਦੇ ਆ, ਮੈਂ ਕਹਿੰਦਾ ਮੇਰਾ ਕੇਸ ਕਲਾਸਿਕ ਕੇਸ ਹੈ, ਜਿਹਦੇ ਵਿੱਚ ਜਿਹੜਾ ਤਹਿਸੀਲਦਾਰ ਆ ਉਹ ਹਰਭਜਨ ਮਾਨ ਦਾ ਮਾਮੇ ਦਾ ਸਾਲਾ ਹੈ, ਉਹਦੇ ਕੋਲੋਂ ਇੰਤਕਾਲ ਕਰਵਾਇਆ। ਪਟਵਾਰੀ ਇਹਨਾਂ ਨੇ ਪੱਟਿਆ। SDM ਦੇ ਮੈਂ ਗਿਆ,
ਕਿ ਮੈਂ ਦਰਖਾਸਤ ਦਿੱਤੀ DC ਨੂੰ ਕਿ ਜੋ ਕੁਛ ਆ ਸਾਰਾ ਹੋਇਆ, ਸਾਰਾ 420 ਹੋਈ ਆ ਸਾਡੇ ਨਾਲ, ਸਾਡੇ ਮੁਖਤਿਆਰਨਾਮੇ ਦੁਰਵਰਤੋਂ ਹੋਈ ਹੈ, ਉਹਦੀ ਜਦੋਂ ਤਫਤੀਸ਼ ਕਰਾਈ ਤਾਂ SDM ਸਾਰੇ ਬੰਨੇ ਵੀ ਇਹਨਾਂ ਦੇ ਇਸ਼ਾਰੇ ਤੇ ਸਾਰੇ ਚੱਲਦੇ ਆ। ਉਹ ਤਫਤੀਸ਼ ਸਾਡੇ ਖਿਲਾਫ, ਫਿਰ ਅਸੀਂ ਅਪੀਲ ਕੀਤੀ ਕਿ ਕੈਂਸਲ ਕਰ ਦਿਓ ਇੰਤਕਾਲ ਕਿਉਂਕਿ ਗਲਤ ਹੋਇਆ। ਉਹ ਸਾਡੇ ਖਿਲਾਫ ਉਹ ਇੱਕ ਕਲਾਸਿਕ ਕੇਸ ਆ। ਇਹਦੀ ਤਫਤੀਸ਼ ਕਰਕੇ ਦੇਖੋ ਕਿ ਕਿਵੇਂ ਪਟਵਾਰੀ ਤੋਂ ਲੈ ਕੇ ਕਾਨਗੋ ਤੋਂ ਲੈ ਕੇ ਸਾਰਾ ਅਮਲਾ ਫੈਲਾ, ਫਿਰ ਤਹਿਸੀਲਦਾਰ, ਫਿਰ SDM, ਫਿਰ DC, ਫਿਰ ਕਮਿਸ਼ਨਰ, ਫਿਰ ਚੰਡੀਗੜ੍ਹ ਵਿੱਚ ਇਹਨਾਂ ਦਾ ਸਾਰਿਆਂ ਦਾ ਪਿਓ ਬੈਠਾ FCR। ਮੈਂ ਉੱਥੇ ਜਾ ਕੇ ਮਿੰਨਤਾਂ ਕੀਤੀਆਂ, ਮੈਂ ਪਿੱਲਰ ਟੂ ਪੋਸਟ, ਮੈਂ ਥਾਂ ਦਰ ਧੱਕੇ ਖਾਧੇ। ਮੇਰੀ ਭੈਣੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਮੈਂ ਜ਼ਲੀਲ ਹੋਇਆ ਰੱਜ ਕੇ। ਉਹ ਲੋਕੋ ਇਹਨਾਂ ਦੇ ਝਾਂਸਿਆਂ 'ਚ ਨਾ ਆਇਓ, ਪੰਜਾਬੀ ਬਣੋ। ਆਪਣੀ ਪ੍ਰੋਬਲਮ ਇਹ ਹੈ ਮੇਰੀ ਭੈਣੇ, ਆਪਾਂ ਕਾਲੀ ਬਣ ਗਏ, ਕਾਂਗਰਸੀ ਬਣ ਗਏ, ਆਪਾਂ ਪੰਜਾਬੀ ਨਹੀਂ ਰਹੇ। ਆਪਾਂ ਨੂੰ ਪੰਜਾਬ ਡੁੱਬਦਾ ਨਹੀਂ ਦਿਸਦਾ। ਆਪਾਂ ਨੂੰ ਤਾਂ ਜੀ ਅਸੀਂ ਤਾਂ 3 ਪੀੜ੍ਹੀਆਂ ਦੇ ਕਾਲੀ ਆ ਜੀ, 2 ਪੀੜ੍ਹੀਆਂ ਦੇ ਕਾਲੀ ਆ ਜੀ। ਉਹ ਕਹਿੰਦੇ ਅਸੀਂ 3 ਪੀੜ੍ਹੀਆਂ ਦੇ ਕਾਂਗਰਸੀ ਆ। ਇਹ ਕਾਂਗਰਸੀ ਕਾਲੀ ਇੱਕੋ ਹੀ ਚੀਜ਼ ਹੈ, ਫਰਕ ਕੋਈ ਨਹੀਂ ਹੈ, ਸਿਰਫ ਰੰਗ ਬਦਲੇ ਹੋਏ ਆ। ਪੰਜਾਬ ਡੁੱਬ ਗਿਆ, ਪੰਜਾਬ ਦੇ ਵਿੱਚ ਨਸ਼ੇ ਆ ਗਏ, ਪੰਜਾਬ ਦੇ ਵਿੱਚ ਗੰਦੇ ਗਾਣੇ, ਅਸ਼ਲੀਲ ਗਾਣੇ ਆ ਗਏ, ਸਮੈਕ ਆ ਗਈ। ਥਾਂ ਦੇ ਉੱਤੇ ਡੇਰੇਦਾਰ ਬੈਠੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਰੱਬ ਤੋਂ ਡਰਾਉਂਦੇ ਆ, ਅਗਲਾ ਜਨਮ, ਪਿਛਲਾ ਜਨਮ, ਇਸੇ ਕੁਛ ਚ ਡੁੱਬਤਾ ਪੰਜਾਬ ਮਰ ਗਿਆ। ਜੀ ਬਿਲਕੁਲ, ਜਿਹੜੀਆਂ ਤੁਸੀਂ ਸੱਚੀਆਂ ਗੱਲਾਂ ਕੀਤੀਆਂ। ਤੇ ਪਰ ਤੁਸੀਂ ਜਿਵੇਂ ਪ੍ਰਕਾਸ਼ ਸਿੰਘ ਜਿਹੜੇ ਮੁੱਖ ਮੰਤਰੀ, ਉਹ ਕਹਿੰਦੇ ਮੈਨੂੰ ਸਿੱਧੇ ਆਣ ਕੇ ਮਿਲੋ, ਕੀ ਤੁਸੀਂ ਮੈਂ ਤੇ ਮੇਰੀ ਵਾਈਫ ਬੇਟਾ ਪ੍ਰਕਾਸ਼ ਸਿੰਘ ਜੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਮੈਂ ਮੇਰੀ ਵਾਈਫ ਉਹਨੂੰ ਮਿਲੇ, ਉਹਦੇ ਦਫ਼ਤਰ ਵਿੱਚ ਮਿਲੇ, ਜਾ ਕੇ ਮਿਹਨਤ ਕੀਤੀ, ਤਰਲਾ ਕੀਤਾ, ਓਏ ਸਾਡੇ ਨਾਲ ਜ਼ਿਆਦਤੀ ਹੋ ਰਹੀ। ਉਹ ਕਹਿੰਦੇ ਜੀ ਤੁਹਾਡੇ ਘਰ ਦਾ ਮਾਮਲਾ ਹੈ, ਅਸੀਂ ਇਹ 'ਚ ਦਖਲ ਨਹੀਂ ਦੇਣਾ। ਫਿਰ ਮੈਂ ਸਰਦਾਰ ਸਰਵਣ ਸਿੰਘ ਫਲੌਰ ਦੇ ਜਾ ਕੇ ਦਫ਼ਤਰ 'ਚ ਬੈਠਿਆ, ਅੱਧਾ ਘੰਟਾ ਉਹਨਾਂ ਨਾਲ ਗੱਲਾਂ ਕੀਤੀਆਂ, ਸਾਰੇ ਕਾਗਜ਼ ਦਿਖਾਏ ਕਿ ਆਹ ਦੇਖੋ ਸਾਡੇ ਨਾਲ ਧੱਕਾ ਹੋ ਰਿਹਾ। ਉਹ ਕਹਿੰਦੇ ਜੀ ਇਹ ਘਰ ਦਾ ਮਾਮਲਾ ਹੈ। ਫਿਰ ਮੈਂ ਸਰਦਾਰ ਮਜੀਠੀਆ ਸਾਹਿਬ ਨੂੰ ਮਿਲਿਆ, ਉਹ ਤੁਹਾਡੇ ਕੋਲੇ ਮਹਿਕਮਾ, ਉਹ ਭੈਣ ਮੇਰੀਏ ਸਾਰੇ ਦੇ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਆ, ਇੱਕ ਦੂਜੇ ਨਾਲ ਲੀਡਰ ਰਲੇ ਹੋਏ ਆ, ਇੱਕ ਦੂਜੇ ਦੇ ਨਾਲ ਅਫਸਰ ਰਲੇ ਹੋਏ ਆ। ਕੋਈ ਸੁਣਵਾਈ ਨਹੀਂ ਉੱਥੇ, ਬਿਲਕੁਲ ਸੁਣਵਾਈ ਨਹੀਂ ਹੈ। ਮੈਂ ਤੇ ਰੋਂਦਾ ਕਰਲਾਉਂਦਾ ਆ ਗਿਆ, ਮੈਂ ਬਚ ਕੇ ਜਾਨ ਬਚਾ ਕੇ ਆ ਗਿਆ। ਮੈਂ ਬਾਰ-ਬਾਰ ਫੇਰ ਕਹਿਣਾ, ਮੈਂ ਦੁਆਈਆਂ ਦਿੰਨਾ, ਨਾ ਮੁਖਤਿਆਰਨਾਮਾ ਦਿਓ ਕਿਸੇ ਨੂੰ, ਤੁਸੀਂ ਪੱਟੇ ਜਾਓਗੇ। ਆਪਣੀਆਂ ਜ਼ਮੀਨਾਂ ਕਿਉਂ ਘਰ ਬਣਾਉਣੇ ਉੱਥੇ ਜਾ ਕੇ, ਉਹ ਲੋਕਾਂ ਨੇ ਸਾਂਭ ਲੈਣੇ ਆ। ਉਹ ਕਿਸੇ ਨੇ, ਇਹ ਸਭ ਰਲੇ ਹੋਏ ਆ, ਪਟਵਾਰੀ ਰਲ ਜਾਂਦੇ ਆ, ਤਹਿਸੀਲਦਾਰ ਰਲ ਜਾਂਦੇ ਆ, ਅਕਾਲੀ ਲੀਡਰ ਜਿਹੜੇ ਆ ਉਹ ਭੂ ਮਾਫੀਆ ਬਣੇ। ਸਮੈਕ ਕਿੱਥੋਂ ਆਉਂਦੀ ਆ? ਸਮੈਕ ਕਿਵੇਂ ਆਜੂਗੀ ਜੇ ਗਵਰਨਮੈਂਟ ਚਾਹਦੀ ਹੋਵੇ? ਜੀ ਬਿਲਕੁਲ। ਮੇਰੀ ਹੋਰ ਸੁਣੋ, ਮੇਰੀ ਵਾਈਫ ਨੂੰ ਬਲਵੰਤ ਸਿੰਘ ਰਾਮੋਵਾਲੀ ਫਸਾਉਣ ਲੱਗਾ ਸੀ। ਮੈਂ ਤਾਂ ਜ਼ਮੀਨ ਵੰਡਾ ਕੇ ਇੱਥੇ ਆ ਗਿਆ ਜੁਲਾਈ ਦੇ ਵਿੱਚ। ਮੇਰੀ ਵਾਈਫ ਸਤੰਬਰ ਤੱਕ ਉਹਨੇ ਇੰਡੀਆ ਰਹਿਣਾ ਸੀ। ਉਹਨੂੰ ਉਹ ਭੈਣ ਜੀ ਕਹਿੰਦਾ ਹੁੰਦਾ, ਕਹਿੰਦਾ ਸਾਗਰ, ਭੈਣ ਸੁਖ ਸਾਗਰ ਆ ਉਹਦਾ ਨਾਂ, ਕਹਿੰਦਾ ਵੀ ਮੇਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਹੋ ਗਈ ਹੈ, ਤੁਹਾਨੂੰ ਨਵਾਂ ਕਨੈਕਸ਼ਨ ਦੇ ਦੇਣਾ ਮੋਟਰ ਦਾ। ਸਾਡੀ ਮੋਟਰ ਹੈ 20 ਪਾਵਰ ਦੀ, ਉਹ ਉਸ ਘਰ ਵਿੱਚ ਆ ਜਿਹੜਾ ਸਾਨੂੰ ਇਹਨਾਂ ਨੇ ਦਿੱਤਾ ਨਹੀਂ, ਤੇ ਉਹਦੇ ਵਿੱਚ ਹੀ ਮੋਟਰ ਲੱਗੀ ਹੋਈ ਹੈ। ਮੈਂ ਮਿੰਨਤਾਂ ਕਰ ਰਿਹਾ, ਜੂਨ 'ਚ ਸਾਡਾ ਫੈਸਲਾ ਹੋਇਆ, ਉਹ ਸਾਡੀ ਮੋਟਰ ਅੱਧੀ ਕਰ ਦਿਓ। ਦੋਨੋਂ ਜਾਣੇ ਟਰਕਾਈ ਆਉਂਦੇ ਆ, ਕਹਿੰਦੇ ਜੀ ਮੋਟਰ ਅੱਧੀ, ਕਿਉਂਕਿ ਸਾਨੂੰ ਦੁਖੀ ਕਰਨਾ। ਅਖੀਰ ਸਤੰਬਰ 'ਚ ਇਹਨਾਂ ਨੇ ਸਕੀਮ ਬਣਾਈ ਦੋਨਾਂ ਨੇ ਕਿ ਸੁਖ ਸਾਗਰ ਨੂੰ ਫਸਾ ਦਈਏ। ਇਹਨੇ ਹਰਚਾ ਬਲਵੰਤ ਸਿੰਘ ਨੇ ਪਹਿਲਾਂ ਮੈਨੂੰ ਫੋਨ ਕੀਤਾ, ਉਹ ਮੇਰਾ ਤੇਰੇ ਬਿਨਾਂ ਜੀ ਨਹੀਂ ਲੱਗਦਾ, ਉਹ ਤੂੰ ਮੇਰਾ ਬੜਾ ਪਿਆਰਾ, ਜਿਵੇਂ ਮਿੱਠੀਆਂ ਮਾਰੀਆਂ। ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਮੇਰੀ ਗੱਲਬਾਤ ਨਿਬੜ ਗਈ ਆ, ਤੁਹਾਨੂੰ ਨਵਾਂ ਕਨੈਕਸ਼ਨ ਮਿਲੂਗਾ। ਤੇ ਉਹ ਕਹਿੰਦੇ 10 ਦਿਨ 'ਚ ਮੋਟਰ ਲੱਗ ਜੂ, ਤੂੰ ਸੁਖ ਸਾਗਰ ਨੂੰ ਕੱਲ ਨੂੰ, ਯਾਨੀ 8 ਸਤੰਬਰ ਨੂੰ, ਕਹਿੰਦਾ ਇਹਨੂੰ ਭੇਜ ਦੇ ਬਾਦਲ ਸਾਹਿਬ ਦੀ ਕੋਠੀ। ਮੈਂ ਵਿਚਾਰੀ ਨੂੰ, ਇਹਨੂੰ, ਮੇਰੀ ਵਾਈਫ ਨੂੰ ਜਗਾਇਆ ਰਾਤ ਦੇ 12 ਵਜੇ। ਮੈਂ ਕਿਹਾ ਹੁਣੇ ਐਪਲੀਕੇਸ਼ਨ ਲਿਖ ਕੇ ਚਲੀ ਜਾਓ। ਚਲੋ ਇਹ ਚਲੇ ਗਏ। ਜਦੋਂ ਉੱਥੇ ਗਏ ਬਾਦਲ ਸਾਹਿਬ ਦੀ ਕੋਠੀ, ਤੇ ਇਹਨਾਂ ਨੇ ਫੋਨ ਕੀਤਾ ਸਰਦਾਰ ਬਲਵੰਤ ਸਿੰਘ ਰਾਮੋਵਾਲੀ ਨੂੰ ਕਿ ਵੀਰ ਜੀ ਕਹਿੰਦੀ ਹੈ ਉਹਨਾਂ ਨੂੰ, ਇਹ ਕਹਿੰਦੀ ਵੀਰ ਜੀ ਮੈਂ ਬਾਹਰ ਆ ਗਈ। ਉਹਨਾਂ ਨੂੰ ਪਤਾ ਕੀ ਕਹਿੰਦਾ ਮੇਰੀ ਵਾਈਫ ਨੂੰ, ਕਹਿੰਦਾ ਤੂੰ ਇਉਂ ਕਰ ਸੁਖ ਸਾਗਰ,
ਆਪਣਾ ਨਾਮ ਇਹ ਦੱਸਦੇ ਸਿਕਿਉਰਿਟੀ ਵਾਲਿਆਂ ਨੂੰ ਵੀ ਮੈਂ ਅਮਨਜੋਤ ਕੌਰ ਰਾਮੂਵਾਲੀਆ ਜਾਨੀ ਰਾਮੂਵਾਲੀਆ ਸਾਹਿਬ ਦੀ ਲੜਕੀ ਆ, ਜਿਹੜੀ ਮੋਹਾਲੀ ਦੇ ਵਿੱਚ ਬੜੀ ਲੀਡਰ ਬਣੀ ਹੋਈ ਅੱਜ ਕੱਲ, ਵੀ ਮੈਂ ਅਮਨਜੋਤ ਕੌਰ ਆ, ਤੂੰ ਅਮਨਜੋਤ ਕੌਰ ਕੀ ਅੰਦਰ ਬਣ ਕੇ ਅੰਦਰ ਆ ਜਾ। ਹੁਣ ਬਲਵਿੰਦਰ, ਜਦੋਂ ਤੁਸੀਂ ਐਡਾ ਵੱਡਾ ਸਾਡਾ ਲੀਡਰ ਆ, ਸਤਿਕਾਰਯੋਗ, ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਸਤਿਕਾਰ ਕਰਦਾ, ਮੇਰੇ ਪੋਲੀਟੀਕਲ ਉਹਦੇ ਨਾਲ ਡਿਫਰੈਂਸ ਹੋ ਸਕਦੇ ਆ, ਉਹਦੇ ਘਰ ਦੇ ਵਿੱਚ ਤੁਸੀਂ ਦਾਖਲ ਹੋਣਾ ਤਾਂ ਤੁਹਾਨੂੰ ਫੋਟੋ ਖਿੱਚਣਾ ਆਉਣਾ ਪੈਂਦਾ, ਫਿਰ ਤੁਹਾਡਾ ID ਲੈਂਦੇ ਆ, ਤੋਂ ਸਾਈਨ ਕਰਾਉਂਦੇ ਆ, ਫਿਰ ਤੁਹਾਨੂੰ ਪਾਸ ਮਿਲਦੇ ਆ। ਇਹ ਕਹਿੰਦੀ ਮੈਂ ਕਿਉਂ ਪਾਸ ਬਣਾਵਾਂ ਝੂਠੇ ਨਾਂ ਦੇ ਉੱਤੇ? ਕਹਿੰਦਾ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤੂੰ ਆ ਜਾ ਅੰਦਰ। ਇਹ ਕਹਿੰਦੀ ਨਾ ਮੈਂ ਨਹੀਂ ਆਉਣਾ। ਫਿਰ ਉਹ ਥੋੜੇ ਚਿਰ ਬਾਅਦ ਫੋਨ ਕਹਿੰਦੇ ਆਉਂ ਕਰੋ, ਉੱਥੇ ਗੁਜਰਾਤ ਤੋਂ ਇੱਕ ਡੈਲੀਗੇਸ਼ਨ ਆ ਹੋਇਆ ਸੀਗਾ, ਉੱਥੇ ਜ਼ਮੀਨਾਂ ਹੜੱਪ ਰਹੇ ਸੀ, ਕਹਿੰਦਾ ਤੂੰ ਸੁਖ ਸਾਗਰ ਇਹਨਾਂ ਦੀ ਮੈਂਬਰ ਬਣ ਜਾ, ਇਹਨਾਂ ਦੇ ਵਿੱਚ ਵੜ ਕੇ ਆ ਜਾ। ਇਹ ਕਹਿੰਦੀ ਵੀਰ ਜੀ ਮੈਂ ਕਿਸੇ ਦੇ ਨਾਂ ਤੇ ਕਿਉਂ, ਮੈਂ ਆਪਦੇ ਨਾਂ ਤੇ ਆਉਂਗੀ। ਚਲੋ ਇਹਨੇ ਕੀ ਕੀਤਾ, ਇਹਨੇ ਸੁਖ ਸਾਗਰ ਨੇ ਉਹ ਸਿਕਿਉਰਿਟੀ ਵਾਲੇ ਕੋਲੇ ਗਈ, ਫੋਟੋ ਖਿਚਾਇਆ, ਕਹਿੰਦੀ ਜੀ ਮੈਂ ਅੰਦਰ ਮਿਲਣਾ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਮੇਰੇ ਜੇਠ ਨੇ, ਮੈਂ ਉਹਨਾਂ ਦੀ ਭਰਜਾਈ ਹਾਂ, ਮੈਂ ਇਕਬਾਲ ਰਾਮੂਵਾਲੀਆ ਦੀ ਵਾਈਫ ਹੈ। ਉਹ ਕਹਿੰਦੇ ਜੀ ਕੋਈ ਗੱਲ ਨਹੀਂ ਭੈਣ ਜੀ ਆਓ, ਮਾਤਾ ਜੀ ਆਓ। ਤੇ ਉਹਨਾਂ ਨੇ ਫੋਟੋ ਖਿੱਚੀ, ਪਾਸ ਬਣਾ ਕੇ ਅੰਦਰ ਗਏ। ਜਦੋਂ ਅੰਦਰ ਇਹ ਚਲੀ ਗਈ, ਉਹ ਹੈਰਾਨ ਹੋ ਗਿਆ ਬਲਵੰਤ ਸਿੰਘ ਰਾਮੂਵਾਲੀਆ ਵੀ ਆ ਕਿੱਥੋਂ ਆ ਗਈ। ਜੀ ਤਾਂ ਕਹਿੰਦਾ ਤੂੰ ਕਿਵੇਂ ਆ ਗਈ ਸੁਖ ਸਾਗਰ? ਇਹ ਕਹਿੰਦਾ, ਉਹ ਕਹਿੰਦੀ ਵੀਰ ਜੀ ਮੈਂ ਉਹਦਾ ਪਾਸ ਲੈ ਕੇ ਆਈ ਹਾਂ। ਕਹਿੰਦਾ ਅੱਛਾ ਚਲੋ ਮਿਲਦੇ ਹਾਂ ਆਪਾਂ, ਬਾਦਲ ਸਾਹਿਬ ਨੂੰ ਮਿਲਦੇ ਹਾਂ। ਹੁਣ ਜੇ ਤਾਂ ਬਾਦਲ ਸਾਹਿਬ ਨਾਲ ਗੱਲ ਕੀਤੀ ਹੁੰਦੀ ਪਹਿਲਾਂ, ਫੇਰ ਤਾਂ ਇਹਦੀ ਟੋਨ ਹੋਰ ਹੋਣੀ ਸੀਗੀ। ਇਹ ਉਹਨੂੰ ਜਾ ਕੇ ਕਹਿੰਦਾ ਸਰਦਾਰ ਬਾਦਲ ਨੂੰ, ਕਹਿੰਦਾ ਬਾਦਲ ਸਾਹਿਬ ਆ ਇੱਕ ਬੀਬੀ ਆਈ ਆ ਮੋਗੇ ਵਾਲੀਓ, ਇਹ ਨਹੀਂ ਕਿਹਾ ਵੀ ਮੇਰੀ ਭਰਜਾਈ ਆਈ ਹੈ। ਹਾਂ ਬੀਬੀ ਕੀ ਲੈਣ ਆਏ ਹੋ? ਇਹ ਜੀ ਕਹਿੰਦੀ ਆ ਸਾਡੀ ਮੋਟਰ ਦਾ ਕਨੈਕਸ਼ਨ ਦੇ ਦਿਓ ਸਾਨੂੰ ਨਵਾਂ। ਉਹ ਕਹਿੰਦੇ ਬਾਦਲ ਸਾਹਿਬ ਕਹਿੰਦੇ ਸਰਦਾਰ ਰਾਮੂਵਾਲੀਆ ਜੀ ਆਪਾਂ ਨੂੰ ਤਾਂ ਹਾਈ ਕੋਰਟ ਨੇ ਮਨਾ ਕੀਤਾ ਹੋਇਆ, ਆਪਾਂ ਤਾਂ ਦੇ ਹੀ ਨਹੀਂ ਸਕਦੇ। ਹੁਣ ਦੇਖੋ ਇਹਨੂੰ ਸੱਦਿਆ, ਇਹ ਕਹਿ ਕੇ ਆਪਣੀ 10 ਦਿਨ ਚ ਮੋਟਰ ਲੱਗ ਜਾਣੀ, ਬਾਦਲ ਸਾਹਿਬ ਨੇ ਸਾਈਨ ਕਰ ਦੇਣੇ ਆ, ਤੇ ਬਾਦਲ ਸਾਹਿਬ ਕਹਿੰਦੇ ਵੀ ਆਪਣੀ ਤਾਂ ਲੱਗ ਹੀ ਨਹੀਂ ਸਕਦੀ। ਇਹ 9 ਮਹੀਨੇ ਲਈ, 9 ਸਾਲ ਲਈ, 8 ਸਾਲ ਲਈ ਜੇਲ੍ਹ ਚ ਹੋਣੀ ਸੀ ਇੰਪਰਸੋਨੇਸ਼ਨ ਚ, ਜੋ ਮਰਜ਼ੀ ਕਹਿੰਦਾ ਜੀ। ਇਹ ਬਾਦਲ ਸਾਹਿਬ ਦੇ ਬਣਾਉਟੀ ਨਾਲ ਦੱਸੋ ਕੀ ਜਵਾਬ ਦਿੰਦੀ ਹੈ? MA B.Ed ਪੜ੍ਹੀ ਲਿਖੀ ਔਰਤ ਟੀਚਰ ਰਹੀ ਹੈ, ਇਹ ਕੀ ਜਵਾਬ ਦਿੰਦੀ ਵੀ ਤੂੰ ਅਮਨਜੋਤ ਕੌਰ ਰਾਮੂਵਾਲੀਆ ਕਿਉਂ ਬਣੀ ਹੈ? ਤੂੰ ਆਪਦੇ ਨਾਂ ਤੇ ਕਿਉਂ ਨਹੀਂ ਆਈ? ਕਹਿਣਾ ਇਹ ਸੀ ਕਿ ਜੀ ਇਹ ਹਮਲਾ ਕਰਨ ਆਈ ਹੈ ਜਾਂ ਪਤਾ ਨਹੀਂ ਕੀ ਕਹਿਣਾ ਸੀਗਾ। ਇੰਪਰਸੋਨੇਸ਼ਨ ਦੇ ਵਿੱਚ ਮੇਰੀ ਵਾਈਫ ਨੇ ਅੱਜ ਨਵਾਂ ਸਾਲ ਤਿਹਾੜ ਜੇਲ੍ਹ ਦੇ ਵਿੱਚ ਜਾਂ ਬੜੈਲ ਜੇਲ੍ਹ ਦੇ ਵਿੱਚ, ਜਿੱਥੇ ਵੀ ਕਿਤੇ ਉੱਥੇ ਗੁਜ਼ਾਰਨਾ ਸੀ। ਇਹ ਤਾਂ ਸਿਆਣੀ ਸੀ, ਉੱਥੋਂ ਮੁੜਿਆ ਹੀ। ਕਿੱਸਾ ਕੋਤਾ ਭੈਣ ਕੀ ਹੈ, ਕੋਈ ਰਿਸ਼ਤੇ ਨਹੀਂ ਰਹਿ ਗਏ, ਰਿਸ਼ਤੇ ਭ੍ਰਿਸ਼ਟ ਹੋ ਗਏ, ਲਾਲਚ ਹੋ ਗਿਆ, ਲੋਭ ਹੋ ਗਿਆ, ਈਰਖਾ ਹੋ ਗਈ। ਮੈਂ ਬੜੀ ਤਰੱਕੀ ਕਰੀ ਇੱਥੇ ਆ ਕੇ, ਮੈਂ ਕਿਹੜਾ ਕਰਪਸ਼ਨ ਕਰੀ ਹੈ, ਮੈਂ ਤਾਂ ਟੈਕਸੀਆਂ ਚਲਾ ਕੇ ਕਰੀ ਹੈ। ਮੇਰੇ ਵੱਡੇ ਭਰਾ ਨੂੰ ਮੇਰੇ ਨਾਲ ਈਰਖਾ ਹੈ ਵੀ ਇਹ ਮਕਬੂਲ ਕਿਉਂ ਹੈ, ਇਹ ਲੇਖ ਕਿਉਂ ਹੈ, ਇਹਨੂੰ ਚੰਗੀ ਨੌਕਰੀ ਕਿਉਂ ਮਿਲ ਗਈ, ਇਹਦੀ ਵਾਈਫ ਨੂੰ ਨੌਕਰੀ ਕਿਉਂ ਮਿਲ ਗਈ। ਉਹਨੇ ਆਪ ਤਾਂ ਜਿਹੜੀ ਤਰੱਕੀ ਆ ਉਹ ਕਰੀ ਆ, ਉਹ ਆ ਕੇ ਪੁੱਛ ਲਓ ਟੋਰਾਂਟੋ ਤੋਂ ਕਿਹੋ ਜਿਹੀ ਕਰੀ ਹੈ। ਮੈਨੂੰ ਸਾਰੀ ਉਮਰ ਢਾਉਣ ਉੱਤੇ ਲਾਤੀ, ਅਖੀਰ ਦੇ ਵਿੱਚ ਆਹ ਡਰਾਮਾ ਕਰਕੇ ਸਾਡੀ ਜ਼ਮੀਨ ਸਾਰੀ ਇੱਥੇ ਆਲੀ ਸੀ, ਉਹ ਤਾਂ ਮੈਂ ਅੱਧੀ ਆਪਦੀ ਲੈ ਲਈ। ਹੁਣ ਸਾਡਾ ਘਰ ਜਿਹੜਾ ਨੱਪੀ ਬੈਠੇ ਆ, ਰਿਸ਼ਤੇ ਭ੍ਰਿਸ਼ਟ ਹੋ ਗਏ ਨਾ। ਮੈਂ ਬਾਰ-ਬਾਰ ਮੈਂ ਮਿਹਨਤ ਕਰਦਾ ਲੋਕਾਂ ਦੀ, ਮੈਨੂੰ ਪਿਆਰ ਆ ਲੋਕਾਂ ਦੇ ਨਾਲ। ਰੋਣਗੇ ਕਚਹਿਰੀਆਂ 'ਚ ਸਾਡੇ ਵਾਂਗੂ, ਧੱਕੇ ਖਾਓਗੇ, ਪੈਸੇ ਲਾ ਕੇ ਆਓਗੇ, ਮਾਰੇ ਜਾਓਗੇ, ਕਤਲ ਵੀ ਕਰ ਸਕਦੇ, ਉੱਥੇ ਕੌਣ ਪੁੱਛਦਾ। ਇਸ ਲਈ ਕਿਸੇ ਨੂੰ ਮੁਖਤਿਆਰਨਾਮਾ ਨਾ ਦਿਓ ਤੇ ਆਪਣੀਆਂ ਜ਼ਮੀਨਾਂ ਵੇਚ ਦਿਓ। ਹੋਰ ਕੋਈ ਸਵਾਲ ਪੁੱਛਣਾ ਤਾਂ ਮੈਨੂੰ ਪੁੱਛ ਲਓ। ਅੱਜ ਹੀ ਮੈਂ ਤੇ ਇਹੀ ਪੁੱਛਣਾ ਚਾਹੁੰਦੀ ਹਾਂ ਕਿ ਉਹ ਲੋਕ ਭਲਾਈ ਮੰਤਰੀ ਨੇ ਤੁਹਾਡੇ ਬ੍ਰਦਰ ਆ ਜਿਹੜੇ ਬਲਵੰਤ ਸਿੰਘ ਰਾਮੂਵਾਲੀਆ, ਲੋਕ ਭਲਾਈ ਪਾਰਟੀ ਸੀ ਜੀ ਉਹਨਾਂ ਦੀ, ਉਹਦੇ ਬਾਰੇ ਹੁਣ ਮੈਂ ਪਹਿਲਾਂ ਵੀ ਦੱਸਤਾ ਸੀ ਤੁਹਾਨੂੰ ਕਿ ਉਹਨਾਂ ਨੇ ਬੜੇ ਚੰਗੇ ਕੰਮ ਕੀਤੇ ਆ, ਏਅਰਪੋਰਟ ਤੇ ਬੜੀਆਂ ਬਹੁਤ ਕੁਝ ਕੀਤਾ ਹੈ। ਪਰ ਪਤਾ ਨਹੀਂ ਕੀ ਉਹਨਾਂ ਨੂੰ ਕੋਈ ਸਰਾਪ ਲੱਗ ਗਿਆ ਕੁਦਰਤ ਦਾ ਕਿ ਉਹ ਆਪਣੀ ਲਾਈਨ ਤੋਂ ਥਿੜਕ ਗਏ। ਉਹ ਜਿਹੜੇ ਅਕਾਲੀਆਂ ਨੂੰ ਸਾਰੀ ਉਮਰ ਗਾਲਾਂ ਕੱਢਦੇ ਰਹੇ, ਉਹਨਾਂ 'ਚ ਜਾ ਕੇ ਸ਼ਾਮਲ ਹੋ ਗਏ। ਕੋਈ ਗੱਲ ਨਹੀਂ, ਸ਼ਾਮਲ ਹੋ ਜਾਂਦੇ, ਪਰ ਆਪਣਾ ਕੋਈ ਸਟੇਟਸ ਰੱਖਦੇ। ਚਲੋ ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ, ਜੋ ਮਰਜ਼ੀ ਕਰਨ ਪੋਲੀਟੀਕਲ, ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਦਿੰਦਾ। ਮੈਂ ਤਾਂ ਇਹ ਕਹਿੰਦਾ ਉਹ ਸਕਿਆਂ ਭਰਾਵਾਂ ਨੂੰ ਕਿਉਂ ਡੰਗੀ ਜਾਂਦੇ ਹੋ? ਜਦੋਂ ਬਾਪੂ ਜੀ ਦੀ ਵਸੀਅਤ ਸੀਗੀ ਉਹਦੇ ਮੁਤਾਬਕ ਕਿਉਂ ਨਹੀਂ ਕੀਤੀ ਵੰਡ? ਕਿਉਂ ਆ ਵਿੱਚ ਜ਼ਹਿਰ ਪਾਈ? ਕਿਉਂ ਘਰ ਦੇ ਉੱਤੇ ਮਾਲਕ ਬਣ ਗਏ? ਮੈਂ ਤਾਂ ਹੁਣ ਵੀ ਕਹਿੰਦਾ ਜੇ ਉਹਨਾਂ ਦਾ ਕੋਈ ਖੈਰ ਖਵਾ ਸੁਣਦਾ ਸਰਦਾਰ ਰਾਮੂਵਾਲੀਆ ਸਾਹਿਬ ਦਾ, ਹਰਚਰਨ ਸਿੰਘ ਗਿੱਲ ਦਾ, ਮੈਂ ਤੇ ਬੀਟਾ ਬਲਵਿੰਦਰ ਤੁਹਾਡੇ ਪ੍ਰੋਗਰਾਮ ਰਾਹੀਂ ਮੈਂ ਲੋਕਾਂ ਨੂੰ ਕਹਿਣਾ, ਜੇ ਕੋਈ ਉਹਨਾਂ ਦਾ ਦੋਸਤ ਸੁਣਦਾ, ਉਹ ਸਾਡੇ ਘਰ ਵਿੱਚ ਅੱਗ ਬਾਲਤੀ ਇਹਨਾਂ ਨੇ, ਦੋਨਾਂ ਭਰਾਵਾਂ ਨੇ। ਅਸੀਂ ਤਾਂ ਚੰਗੇ ਭਲੇ ਵਾਸਤੇ ਸੀ, ਪਿਆਰ ਸੀ, ਸਾਡਾ ਬਾਪੂ ਜੀ ਬੜਾ ਵੱਡਾ ਬੰਦਾ ਸੀ, ਉਹ ਕਿਉਂ ਉਹਦੀ ਇੱਜ਼ਤ ਰੋਲਦੇ ਹੋ? 10 ਬੰਦੇ ਇਕੱਠੇ ਕਰ ਲਓ, ਸਾਡੇ ਬਾਪੂ ਜੀ ਦੀ ਵਸੀਅਤ ਮੁਤਾਬਕ ਸਾਰੇ ਘਰ ਨੂੰ ਤੇ ਸਾਰੀ ਜ਼ਮੀਨ ਨੂੰ ਦੁਬਾਰਾ ਵੰਡ ਦਿਓ।
ਸਾਰੇ ਕੰਮ ਖਤਮ ਹੋ ਜਾਊਗਾ। ਸਾਡਾ 8 ਲੱਖ ਰੁਪਈਆ ਨੱਪੀ ਬੇਟਾ ਹਰਚਰਨ ਸਿੰਘ ਉਹ ਸਾਨੂੰ ਮੋੜ ਦੇਵੇ। ਸਾਡਾ $20,000 ਖਰਚ ਹੋ ਗਿਆ, ਉਹ ਸਾਨੂੰ ਖਰਚ, ਕਿਉਂਕਿ ਇਹਨਾਂ ਦੇ ਕਰਕੇ ਖਰਚ ਹੋਇਆ। ਮੈਨੂੰ ਤਾਂ ਇੰਨੀ ਵਾਰੀ ਮੈਨੂੰ ਜਾਣਾ ਪਿਆ। ਮੈਂ ਤਾਂ ਹੁਣ ਵੀ ਕਹਿਣਾ ਕਿ ਸਾਡਾ ਕੋਈ ਫੈਸਲਾ ਲੋਕ ਹੀ ਕਰਾ ਦੇਣ। ਜੀ ਜੀ ਬਿਲਕੁਲ, ਹਰ ਕੋਈ ਇਹ ਚਾਹੁੰਦਾ ਹੈ ਕਿ ਸਾਡਾ ਜਿਹੜਾ ਫੈਸਲਾ ਆ ਉਹ ਘਰ ਦਾ ਬਜ਼ੁਰਗ ਕਰਾ ਦੇਵੇ ਜਾਂ ਆਪਣੇ ਭੈਣਾਂ ਭਰਾ ਜਾਂ ਰਿਸ਼ਤੇਦਾਰ। ਉਹ ਤੁਸੀਂ ਸਾਰੀ ਟਰਾਈ ਕਰਕੇ ਦੇਖ ਚੁੱਕੇ ਆ, ਤੁਸੀਂ ਉੱਥੇ ਕੋਰਟ ਕਚਹਿਰੀਆਂ ਦੇ ਵਿੱਚ ਵੀ ਜਾ ਚੁੱਕੇ ਆ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਜਾ ਚੁੱਕੇ ਆ ਤੇ ਉਹਨਾਂ ਨੇ, ਮੈਂ ਮਜੀਠੀਆ ਸਾਹਿਬ ਕੋਲੇ ਵੀ ਗਿਆ, ਸਰਦਾਰ ਸਰਵਣ ਸਿੰਘ, ਮੈਂ ਪਤਾ ਨਹੀਂ ਕਿੰਨੇ ਹੋਰ ਜਥੇਦਾਰਾਂ ਨੂੰ ਮਿਲਿਆ ਜੀ। ਮੈਂ ਕਿਹੜਾ ਇੱਕ ਨੂੰ ਮਿਲਿਆ, ਉਹ ਸਾਡਾ ਕੁਛ ਕਰਾ ਦਿਓ, ਕੋਈ ਪੁੱਛਦਾ ਹੀ ਕੋਈ ਨਹੀਂ ਉੱਥੇ। ਮੇਰਾ ਫੋਨ ਨੰਬਰ ਜੇ ਕਿਸੇ ਨੂੰ ਚਾਹੀਦਾ ਹੈ, ਮੇਰੇ ਨਾਲ ਕਿਸੇ ਨੂੰ ਕੋਈ ਸ਼ੰਕਾ ਹੈ, ਮੈਂ ਉਹ ਲਿਖ ਲਓ, ਮੇਰਾ 9057927357। ਮੇਰੀਆਂ 2 ਭੈਣਾਂ, ਦੋਨੋਂ ਮੇਰੇ ਨਾਲ ਤੇ ਰਿਸ਼ਪਾਲ ਨਾਲ ਸਹਿਮਤ ਆ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਛੋਟਾ ਭਰਾ ਡਾਕਟਰ ਰਿਸ਼ਪਾਲ ਗਿੱਲ ਹੈ, ਉਹਦਾ ਫੋਨ ਨੰਬਰ 905843 9073 905843 ਉਹਦਾ ਫੋਨ ਨੰਬਰ ਹੈ। ਮੇਰਾ 9057927357। ਜੇ ਕਿਸੇ ਨੂੰ ਕੋਈ ਸ਼ੰਕਾ ਹੈ, ਮੈਂ ਨਿਵਰਤ ਕਰਨ ਨੂੰ ਤਿਆਰ ਹਾਂ। ਮੇਰੀ ਵੱਡੀ ਭੈਣ ਇੱਥੇ ਹੈ, ਮੈਂ ਉਹਨੂੰ ਮਿਲਾ ਦੂੰਗਾ। ਮੇਰੀ ਛੋਟੀ ਭੈਣ ਇੱਥੇ ਹੈ, ਸਾਡੇ ਪਿੰਡ ਦੇ ਬੰਦੇ ਆ, ਸਾਡੇ ਪਿੰਡ ਫੋਨ ਕਰਕੇ ਪੁੱਛ ਲਓ। ਅਸੀਂ ਸੱਚੇ ਸੀ, ਸਾਡਾ ਰਗੜਾ ਕੱਢਤਾ, ਸਾਨੂੰ ਬਹੁਤ ਦੁਖੀ ਕੀਤਾ, ਸਾਨੂੰ ਜਿਸਮਾਨੀ, ਮੈਂ ਅਜੇ ਵੀ ਕੈਂਸਰ ਤੋਂ ਮੈਨੂੰ ਇੰਨਾ ਪੀੜਤ ਹੈ। ਮੇਰੀ ਵਾਈਫ ਮਾਈਗ੍ਰੇਨ ਦੀ ਬਿਮਾਰੀ ਆ, ਉਹਨੂੰ ਇੰਨੇ ਦੁਖੀ ਅਸੀਂ ਹੋਏ ਆ। ਸਿਰਫ ਸਾਡਾ ਮੁਖਤਿਆਰਨਾਮਾ ਜੇ ਨਾ ਦਿੰਦੇ ਅੱਜ ਪਛਤਾਉਣੇ ਆ, ਪਰ ਅੱਜ ਤਾਂ ਦੇਤਾ ਵੀ ਸਾਡਾ ਵੱਡਾ ਭਰਾ ਹੈ, ਸਾਡੇ ਪਿਓ ਸਮਾਨ ਹੈ, ਬਜ਼ੁਰਗ ਹੈ, ਚਿੱਟੀ ਦਾੜੀ ਹੈ, ਪਾਠ ਕਰਦਾ, ਸਾਨੂੰ ਕੀ ਪਤਾ ਸੀ ਅੰਦਰ ਕੀ ਹੈ। ਆ ਹੋਇਆ ਜੀ ਸਾਡਾ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਇੱਕ ਵਾਰੀ ਫਿਰ ਸਵਾਗਤ ਹੈ ਜੀ ਇਕਬਾਲ ਸਿੰਘ ਜੀ ਤੁਹਾਡਾ। ਹਾਂ, ਧੰਨਵਾਦ ਜੀ ਬਲਵਿੰਦਰ। ਮੈਂ ਸਾਰਿਆਂ ਨੂੰ ਸੁਣਿਆ ਬੜੇ ਧਿਆਨ ਦੇ ਨਾਲ, ਸਾਰੇ ਦੋਸਤਾਂ ਨੂੰ ਜੀ। ਮੈਂ ਜਿਹੜੇ ਮੇਰੇ ਮਿੱਤਰ ਕਹਿ ਰਹੇ ਸੀ ਨਾ ਕਿ ਸਰਦਾਰ ਨਛੱਤਰ ਸਿੰਘ ਜੀ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਭਾਵੇਂ ਮੈਂ ਹਰ ਵਿਅਕਤੀ ਦਾ ਹੀ ਸਤਿਕਾਰ ਕਰਦਾ ਜੀ ਜੀ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਿਆਣਾ ਵਿਅਕਤੀ ਉਹ ਹੁੰਦਾ ਜਿਹੜਾ ਦੂਜੇ ਨੂੰ ਤਕਲੀਫ ਵਿੱਚ ਦੇਖ ਕੇ, ਦੂਜੇ ਨੂੰ ਤਿਲਕਿਆ ਦੇਖ ਕੇ ਉਸ ਜਗ੍ਹਾ ਉੱਤੋਂ ਤੁਰਨ ਤੋਂ ਇਨਕਾਰੀ ਕਰਦਾ ਵੀ ਮੈਂ ਉੱਥੇ ਵੀ ਨਹੀਂ ਜਾਣਾ, ਉਹ ਤਾਂ ਤਿਲਕ ਗਿਆ ਉੱਥੇ, ਇੱਥੇ ਤਾਂ ਮੇਰੀ ਲੱਤ ਟੁੱਟ ਜੂਗੀ। ਜੀ ਜੀ ਵੀਰ ਜੀ, ਉੱਥੇ ਮੈਂ ਖੁਦ ਇੱਕ ਪੜ੍ਹਿਆ ਲਿਖਿਆ ਬੰਦਾ, ਮੈਂ ਮੇਰੇ ਦੋਸਤ ਮਿੱਤਰ ਹੈ, ਮੇਰੇ ਅਫਸਰ ਵੀ ਮਿੱਤਰ ਸੀ, ਮੇਰੇ ਪੱਤਰਕਾਰ ਵੀ ਮਿੱਤਰ ਹੈ, ਮੇਰੇ ਲੇਖਕ ਮਿੱਤਰ ਹੈ। ਵੀਰ ਜੀ, ਮੇਰੇ ਪੈਰ ਨਹੀਂ ਲੱਗਣ ਦਿੱਤੇ ਤੇ ਮੇਰੇ ਭਰਾ ਦੇ ਪੈਰ ਨਹੀਂ ਲੱਗਣ ਦਿੱਤੇ। ਉੱਥੇ ਬਹੁਤ ਖਰਾਬ ਹੋ ਰਿਹਾ ਕੰਮ। ਧੀਆਂ ਭੈਣਾਂ ਨੂੰ ਉੱਥੇ ਅਗਵਾ ਕੀਤਾ ਜਾ ਰਿਹਾ, ਸ਼ਰੂਤੀ ਵਰਗੀਆਂ ਨੂੰ। ਨਾ ਤੁਹਾਡੀ ਜ਼ਮੀਨ ਉੱਥੇ ਸੇਫ ਹੈ, ਨਾ ਤੁਹਾਡੇ ਪਰਿਵਾਰ ਸਮੇਤ ਹੈ। ਮੈਨੂੰ ਇਹਨਾਂ ਨੂੰ ਪੁੱਛਦਾ ਸਰਦਾਰ ਸਾਹਿਬ ਨੂੰ, ਜਿਹੜੇ ਵਕੀਲ ਸਾਹਿਬ ਹੈ, ਵੀ ਤੁਸੀਂ ਆਪਣੇ ਖੇਤ ਦੇ ਵਿੱਚ ਰਾਤ ਨੂੰ ਪਏ ਹੋ ਉੱਥੇ ਫਾਰਮ ਹਾਊਸ ਦੇ ਉੱਤੇ, ਜੇ 4 ਬੰਦੇ ਜਿਹੜੇ ਕਿ ਰੋਜ਼ ਆਉਂਦੇ ਆ ਲੁਟੇਰੇ ਆ ਗਏ, ਉਹ ਤੁਹਾਨੂੰ ਚੱਕ ਕੇ ਲੈਣਗੇ, ਤੁਸੀਂ ਕੀ ਕਰੋਗੇ? ਇਹ ਤਾਂ ਹੋ ਰਿਹਾ ਹਰ ਰੋਜ਼। ਓਕੇ, ਤਾਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਕਹਿੰਦੇ ਅਸੀਂ ਜ਼ਮੀਨ ਉੱਥੇ ਜੀ ਮਹਿੰਗੀ ਹੋ ਗਈ, ਉਹ ਭਾਈ ਜ਼ਮੀਨ ਤਾਂ ਮਹਿੰਗੀ ਹੋ ਗਈ, ਰਿਸ਼ਤੇ ਸਸਤੇ ਹੋ ਗਏ, ਬੰਦਾ ਸਸਤਾ ਹੋ ਗਿਆ। 20,000 ਚ ਬੰਦਾ ਮਾਰ ਦਿੰਦੇ ਆ ਜੀ ਜੀ। ਬਿਲਕੁਲ ਵਾਪਰ ਰਿਹਾ। ਸ਼ਰੂਤੀ ਵੱਲ ਦੇਖੋ, ਅੰਮ੍ਰਿਤਸਰ ਚ ਕੀ ਹੋਇਆ ਦੇਖੋ, ਬਠਿੰਡੇ ਚ ਕੀ ਹੋਇਆ ਦੇਖੋ। ਹਰ ਰੋਜ਼ ਅਖਬਾਰਾਂ ਚ ਪੜ੍ਹੋ, ਕਤਲ ਹੋਈ ਜਾਂਦੇ ਆ, ਆਪਣਾ ਰੇਪ ਹੋਈ ਜਾਂਦੇ ਆ, ਚੋਰੀਆਂ ਹੋਈ ਜਾਂਦੀਆਂ, ਠੱਗੀਆਂ ਵੱਜੀ ਜਾਂਦੀਆਂ। ਕਿਉਂ ਇਸ ਗੱਲ ਚ ਪੈਂਦੇ ਆ? ਜਿਹੜੀ ਸਾਫ਼ ਸਾਹਮਣੇ ਦਿਸਦੀ ਹੈ ਉਹਨੂੰ ਕਿਉਂ ਅੱਖਾਂ ਮੀਚਦੇ ਹੋ? ਜਿਹਨੇ ਭਾਈ ਇਨਵੈਸਟਮੈਂਟ ਕਰਨੀ ਹੈ ਲੈ ਲਓ, ਸਵਾਦ ਕਰਕੇ ਦੇਖ ਲਓ, ਚੀਕਾਂ ਮਾਰਦੇ ਆਓਗੇ। ਸਾਰਾ ਕਿਸੇ ਨੇ ਲੁੱਟ ਲੈਣਾ। ਜੇ ਮੇਰਾ ਘਰ ਮੇਰੇ ਪਿਓ ਦੀ ਵਸੀਅਤ ਦੇ ਹੁੰਦਿਆਂ ਹੋਇਆ ਮੇਰਾ ਤੇ ਮੇਰੇ ਛੋਟੇ ਭਰਾ ਦਾ ਹਿੱਸਾ ਕੱਢ ਕੇ ਉਹ ਮਾਰਿਆ, ਤੁਸੀਂ ਕਿਹੜੇ ਬਾਗ ਦੀ ਮੂਲੀਓ? ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਇੱਕ ਭਾਈ ਸਾਹਿਬ ਨੇ ਕਿਹਾ ਸੀ ਜੀ ਰਾਮੋੜੀਆ ਸਾਹਿਬ ਨੂੰ ਮੈਂ ਫੋਨ ਕਰੂੰਗਾ। ਧੰਨਵਾਦ। ਇੱਕੋ ਹੀ ਗੱਲ ਪੁੱਛ ਲਿਓ ਉਹਨਾਂ ਨੂੰ, ਸਭ ਹੱਥ ਸਿਰੇ ਤੇ ਗੰਢ। ਉਹ ਬਾਹਰ ਨਿਕਲਦੇ ਆ, ਕਹਿੰਦੇ ਜੀ ਮੈਂ ਤਾਂ 3 ਕਿੱਲੇ ਆਪਦੇ ਅੱਡ ਕਰ ਲਏ। ਤੁਸੀਂ ਇੰਨਾ ਹੀ ਪੁੱਛਿਓ ਕਿ ਜੀ ਬਾਪੂ ਜੀ ਦੀ ਵਸੀਅਤ ਕਹਿੰਦੀ ਹੈ ਕਿ ਸਾਰੀ ਜ਼ਮੀਨ ਜਾਇਦਾਦ 4 ਭਰਾ ਬਾ ਹਿੱਸਾ ਬਰਾਬਰ ਹਨ। ਕੀ ਉਹਨਾਂ ਦੀ ਵਸੀਅਤ ਦੇ ਮੁਤਾਬਕ ਘਰ, ਦੁਕਾਨਾਂ ਤੇ ਜ਼ਮੀਨ ਵੰਡੀ ਗਈ ਹੈ?
ਜੇ ਨਹੀਂ ਵੰਡੀ ਗਈ ਤੇ ਫਿਰ ਉਹ ਰੌਲਾ ਕਿਉਂ ਪਾਈ ਜਾਂਦੇ ਆ? ਅਸੀਂ ਪਾਗਲ ਆ? ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਹੈ, 2 ਮੇਰੀਆਂ ਬੇਟੀਆਂ ਪੜ੍ਹੀਆਂ ਲਿਖੀਆਂ, ਮੇਰੀ ਘਰਵਾਲੀ ਹੈ, ਮੈਂ ਸਾਰੇ ਸੰਸਾਰ ਵਿੱਚ ਮੈਨੂੰ ਪੰਜਾਬੀ ਲੇਖਕ ਦੇ ਤੌਰ ਤੇ ਲੋਕ ਜਾਣਦੇ ਆ। ਮੇਰਾ ਦਿਮਾਗ ਥੋੜ੍ਹਾ ਹਿੱਲਿਆ ਕਿ ਮੈਂ ਐਵੇਂ ਰੌਲਾ ਪਾਈ ਜਾਂਦਾ ਜੀ, ਐਵੇਂ ਟਾਈਮ ਵੇਸਟ ਕਰਨਾ ਆਪਣਾ। ਉਹਨਾਂ ਨੂੰ ਇੱਕੋ ਹੀ ਪੁੱਛੋ ਕਿ ਭਾਈ ਤੁਸੀਂ ਕਿਉਂ ਨਹੀਂ ਉਹਨਾਂ ਦੀ ਜਿਹੜੀ ਜਾਇਦਾਦ ਸੀ ਬਾਪੂ ਜੀ ਦੀ ਵਸੀਅਤ ਸਾਹਮਣੇ ਰੱਖ ਕੇ ਪਿੰਡ ਦੇ ਬੰਦੇ 4 ਬਿਠਾ ਕੇ ਕਿਉਂ ਨਹੀਂ ਵੰਡੀ? ਇੰਨੀ ਗੱਲ ਪੁੱਛ ਲਿਓ। ਪਰ ਇਹ ਪੋਲੀਟੀਸ਼ੀਅਨ ਲੋਕ ਹੁੰਦੇ ਆ ਭੈਣ, ਇਹਨਾਂ ਨੇ ਆਪਣਾ ਹੀ ਡਗਰੂ ਵਜਾਉਣਾ ਹੁੰਦਾ। ਫਾਈਨਲੀ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਭਾਈ ਜਿਹਨੂੰ ਸ਼ੌਕ ਹੈ ਲਟਾਈ ਕਰਾਉਣ ਦਾ, ਜਾਓ ਜ਼ਰੂਰ ਉੱਥੇ, ਬੱਚਿਆਂ ਨੂੰ ਵੀ ਲੈ ਜਾਓ। ਪਤਾ ਨਹੀਂ ਕਿਹਨੇ ਆ ਕੇ ਰਾਤ ਨੂੰ ਬੱਚਾ ਹੀ ਚੱਕ ਕੇ ਲੈ ਜਾਣਾ। ਜਿਹੜੇ ਸਿਆਣੇ ਆ, ਸਿਆਣਿਆਂ ਲੋਕਾਂ ਦੀਆਂ ਗੱਲਾਂ ਸੁਣ ਲਓ। ਆ ਵਿਚਾਰਾ ਜਿਹੜਾ 22 ਕਰੋੜ 'ਚ ਠੱਗੀ ਖਾਈ ਬੈਠਾ, ਆ ਜਲੰਧਰ ਵਾਲੇ ਦੇ ਵਾਰੰਟ ਨਿਕਲੇ ਪਏ ਆ। ਮੈਂ ਤੁਹਾਡੇ ਸਾਹਮਣੇ, ਮੇਰੇ ਤੇ ਕੇਸ ਬਣ ਗਿਆ ਸੀ। ਜੇ ਕੁਦਰਤੀ ਉਹ ਵਿਚਾਰਾ ਚੰਗਾ ਸੀ ਤਹਿਸੀਲ ਦਾ ਥਾਣੇਦਾਰ, ਨਾ ਉਹਨੇ ਮੇਰੇ ਤੋਂ ਕੋਈ ਪੈਸਾ ਲਿਆ ਨਾ ਮੈਂ ਦੇਣਾ ਸੀ, ਉਹਨੇ ਵਿਚਾਰੇ ਨੇ ਇਹੋ ਜਿਹਾ ਕੋਈ ਵਿਰਲਾ ਰਹਿ ਗਿਆ। ਬਹੁਤ ਕੁਝ ਹੋ ਰਿਹਾ, ਬਚ ਜਾਓ। ਬਿਲਕੁਲ ਇਨਵੈਸਟਮੈਂਟ ਉੱਥੇ ਨਾ ਕਰੋ, ਸਾਰੀਆਂ ਜ਼ਮੀਨਾਂ ਵੇਚ ਦਿਓ। ਪੰਜਾਬ ਨਾਲ ਬੜਾ ਹੇਜ ਤੁਹਾਨੂੰ ਹੈ, ਜਿਹੜੇ ਉੱਥੇ ਚੋਰ ਆ ਠੱਗੀ ਜਾਂਦੇ ਉਹਨਾਂ ਨੂੰ ਤਾਂ ਹੇਜ ਹੈ ਨਹੀਂ। ਤੁਸੀਂ ਕਿਉਂ ਹੇਜ ਰੱਖਦੇ ਹੋ ਆਪਣੇ ਆਪ ਨੂੰ ਜਾਨ ਜੋਖਮ 'ਚ ਪਾ ਕੇ? ਇਸ ਲਈ ਬਚ ਜਾਓ ਤੇ ਮੁਖਤਿਆਰਨਾਮਾ ਨਾ ਕਿਸੇ ਨੂੰ ਦਿਓ। ਪਛਤਾਓਗੇ ਪਛਤਾਓਗੇ ਪਛਤਾਓਗੇ, ਅੱਗੇ ਤੁਹਾਡੀ ਮਰਜ਼ੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਜਿਹੜੀ ਤੁਸੀਂ ਆਪ ਬੀਤੀ ਸੁਣਾਈ ਆ। ਦੇਖੋ ਜਿਹਦੇ ਨਾਲ ਹੁੰਦੀ ਆ ਉਹੀ ਰੋਂਦਾ ਆ। ਹਾਂਜੀ, ਹਾਂ। ਬਹੁਤ ਬਹੁਤ ਧੰਨਵਾਦ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਆ। ਕੋਈ ਵੀ ਨਹੀਂ ਚਾਹੁੰਦਾ ਕਿ ਆਪਣੇ ਜਿਹੜੀ ਘਰ ਦੀ ਗੱਲ ਆ ਉਹ ਬਾਹਰ ਕੀਤੀ ਜਾਵੇ। ਹਾਂਜੀ, ਮੈਨੂੰ ਕੋਈ ਸ਼ੌਕ ਨਹੀਂ ਹੈ, ਮੈਂ ਕਿਸੇ ਨੂੰ ਸਨੀਚਾ ਥੋੜ੍ਹਾ ਦਿਖਾਉਣਾ। ਮੈਂ ਤੇ ਰੋਣਾ। ਮੇਰਾ ਨਾ, ਮੈਂ ਬਿਮਾਰ ਬੰਦਾ, ਮੈਂ ਕਿੰਨਾ ਉੱਥੇ ਖੱਜਲ ਹੋਇਆ, ਖੁਆਰ ਹੋਇਆ, ਮੈਨੂੰ ਕੋਈ ਸ਼ੌਕ ਥੋੜ੍ਹਾ ਹੈ। ਪਰ ਮੈਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ, ਓਏ ਬਚ ਜਾਓ ਨਾ, ਇਸ ਕੰਮ 'ਚ ਪਵੋ, ਆਪਣੇ ਪੈਸੇ ਲਿਆਓ, ਇੱਥੇ ਬੱਚਿਆਂ 'ਚ ਰਹੋ। ਬੱਚਿਆਂ ਨੂੰ ਬਿਲਕੁਲ ਉੱਥੇ ਨਾ ਲੈ ਕੇ ਜਾਇਓ। ਬੱਚੇ ਉੱਥੇ ਜਾ ਕੇ ਪਤਾ ਨਹੀਂ ਕਿੰਨੇ ਰਾਤ ਨੂੰ ਆ ਕੇ ਤੁਹਾਡਾ ਬੱਚਾ ਚੱਕ ਲੈਣਾ, ਕਹਿਣਾ ਜੀ ਕੱਢੋ 5 ਕਰੋੜ, ਫਿਰ ਕੀ ਕਰ ਲਓਗੇ? ਜੀ। ਹਾਂਜੀ, ਚੰਗਾ ਭੈਣ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਾਡਾ ਕੋਈ ਵੀ ਮਕਸਦ ਐਸਾ ਨਹੀਂ ਸੀਗਾ ਕਿ ਰਾਮੂ ਵਾਲੀਆ ਜੀ ਦੇ ਬਾਰੇ ਗੱਲ ਕੀਤੀ ਜਾਵੇ। ਇਹ ਇਹਨਾਂ ਦੇ ਬ੍ਰਦਰ ਆ, ਇਹਨਾਂ ਦੇ ਨਾਲ ਹੋਈ ਆ ਤੇ ਉਹਨਾਂ ਦਾ ਤਾਂ ਇਹਨਾਂ ਨੇ ਕਹਿਣਾ ਸੀ। ਸਾਡਾ ਮਕਸਦ ਇਹ ਆ ਤੁਹਾਨੂੰ ਜਾਗਰੂਕ ਕਰਨ ਦਾ ਕਿ ਜਿਹੜੀਆਂ ਹੁਣ ਵੀ ਉੱਥੇ ਸੰਮੇਲਨ ਹੋ ਰਹੇ ਆ ਉਹਦੇ ਵਿੱਚ ਤੁਹਾਨੂੰ ਸੱਦਾ ਦਿੱਤਾ ਜਾਂਦਾ ਆ ਕਿ ਇੱਥੇ ਆ ਕੇ ਮਨੀ ਇਨਵੈਸਟ ਕਰੋ। ਇੱਕ ਗੱਲ ਮੈਂ ਕਹਿਣੀ ਭੁੱਲ ਗਿਆ, ਸੌਰੀ। ਕੋਈ NRI ਸਭਾ, ਮੈਂ ਉਹਨਾਂ ਨੂੰ ਵੀ ਦੇਖ ਲਿਆ, ਮੈਂ NRI ਕਮਿਸ਼ਨ ਨੂੰ ਵੀ ਦੇਖ ਲਿਆ, ਮੈਂ ਜਿਹੜੇ NRI ਪੁਲਿਸ ਸਟੇਸ਼ਨ ਉਹ ਵੀ ਦੇਖ ਲਿਆ। ਸਭ ਲਿਫਾਫੇਬਾਜ਼ੀ ਹੈ। ਕੋਈ ਮੇਰੀ NRI ਕਮਿਸ਼ਨ ਨੇ ਹੈਲਪ ਨਹੀਂ ਕਰੀ, ਕੋਈ NRI ਸਭਾ ਨੇ ਨਹੀਂ ਕਰੀ, ਮੈਨੂੰ ਕਿਸੇ NRI ਥਾਣੇ ਦੇ ਵਿੱਚੋਂ ਇਨਸਾਫ ਨਹੀਂ ਮਿਲਿਆ। ਸਭ ਨਾ ਇਹ 'ਚ ਫਸਿਓ, ਨਾ ਫਸਿਓ। ਜੇ ਫਸਣਾ ਭਾਈ ਫਸ ਜਾਓ, ਮੇਰਾ ਤਾਂ ਕੋਈ ਨੁਕਸਾਨ ਨਹੀਂ। ਬਿਲਕੁਲ ਜੀ। ਹੁਣ ਜਦ ਤੁਸੀਂ ਲਾਈਨ ਤੇ ਹੀ ਆ ਤੇ ਉਹ ਜਲੰਧਰ ਦੇ ਵਿੱਚ ਕੀ NRI ਸਭਾ ਆ ਜੋ ਕੀ ਹੈਗੀ ਹੈ ਜਿਹੜੀ ਕਾਫੀ ਟਾਈਮ ਤੋਂ ਰੌਲਾ ਪੈਂਦਾ ਆ? ਕੁਛ ਨਹੀਂ ਹੈ ਜੀ, ਠੱਗੀ ਹੈ ਬਸ। ਠੱਗੀ ਮਰਵਾਉਣੀ ਮਰਵਾ ਲਓ, ਦੇ ਦਿਓ ਉਹਨਾਂ ਨੂੰ, ਜਾ ਕੇ ਆਪਣੀ ਜ਼ਮੀਨ ਦੇ ਨੰਬਰ ਦੇ ਦਿਓ ਜੀ, ਇੱਥੇ ਰਹਿੰਦੇ ਆ। ਜਦੋਂ ਇੱਥੇ ਆ ਜਾਓਗੇ ਉਹੀ ਕਬਜ਼ਾ ਕਰਾ ਦੇਣਗੇ, ਮੁੜ ਕੇ ਕਬਜ਼ਾ ਕਰਾਉਣ ਦੇ ਪੈਸੇ ਲੈ ਲੈਣਗੇ। ਉਹ ਤੁਸੀਂ ਕਿਉਂ ਖੁਆਰ ਹੁੰਨੇ? ਜੋ ਸਾਹਮਣੇ ਦਿਖ ਰਿਹਾ, ਇੰਨੇ ਲੋਕ ਝੂਠ ਬੋਲੀ ਜਾਂਦੇ ਆ, ਇੰਨੇ ਲੋਕ ਬੋਲੇ ਆ, ਉਹ ਝੂਠ ਬੋਲਦੇ ਆ। ਉਹ ਤੁਹਾਨੂੰ ਮੈਂ ਕਹਿ ਰਿਹਾ, ਮੈਂ ਤਾਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਨਾ, ਮੈਂ ਹਿੰਦੁਸਤਾਨ ਤੋਂ, ਮੈਂ ਤਾਂ ਪੰਜਾਬ ਨੂੰ ਪਿਆਰ ਕਰਨ ਵਾਲਾ ਬੰਦਾ, ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਬੰਦਾ, ਮੈਂ ਤਾਂ ਤਰਕਸ਼ੀਲ ਹਾਂ। ਉਹ ਮੈਂ ਤੁਹਾਨੂੰ ਕਹੀ ਜਾਂਦਾ, ਮੇਰੇ ਵਾਲਾ ਹਾਲ ਹੋਊਗਾ, ਬਚ ਜਾਓ। ਅੱਗੇ ਤੁਹਾਡੀ ਮਰਜ਼ੀ ਭਾਈ, ਜੇ ਨਹੀਂ ਹਰਨਾ ਤਾਂ ਮੱਛੀ ਪੱਥਰ ਚੱਟ ਕੇ ਮੁੜਦੀ ਆ, ਪਹਿਲੇ ਮੁੜ ਜਾਓ। ਸਾਡਾ ਪੱਥਰ ਦੇਖ ਲਓ, ਅਸੀਂ ਪੱਥਰ ਚੱਟ ਕੇ ਮੁੜੇ ਆ। ਮੈਂ ਤਾਂ ਉੱਥੇ 6 ਮਹੀਨੇ ਰਿਹਾ ਕਰਨਾ ਸੀ। ਮੇਰਾ ਮਨ 'ਚ ਸੀ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂ, ਅੰਗਰੇਜ਼ੀ ਪੜ੍ਹਾਵਾਂ। ਜਿਸ ਪਿੰਡ 'ਚੋਂ ਮੈਂ ਉੱਠਿਆ, ਜਿਸ ਪਿੰਡ ਤਾਂ ਕੂੰਡਾ ਕਰਕੇ ਧਰਦਾ, ਮੈਂ ਤਾਂ ਜਾਣਾ ਹੀ ਨਹੀਂ, ਮੈਂ ਨਹੀਂ ਇੰਡੀਆ ਜਾਣਾ। ਹਾਂ, ਓਕੇ ਭੈਣ, ਮੈਂ ਧੰਨਵਾਦ ਤੁਹਾਡਾ ਹੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਲਾਈਨ ਤੇ ਆਏ ਆ ਤੇ ਆਪਣੀ ਗੱਲਬਾਤ ਕੀਤੀ ਆ। ਜੇ ਇਹਨਾਂ ਦੇ ਗੱਲਬਾਤ ਕਰਨ ਦਾ ਇਹ ਸੀਗਾ ਕਿ ਮੇਰੇ ਨਾਲ ਕੀ ਹੋਇਆ ਆ, ਤੇ ਤੁਸੀਂ ਬੜੇ ਕੇਅਰਫੁਲ ਰਹੋ। ਜੇ ਇਨਵੈਸਟ ਕਰਨਾ ਬਿਲਕੁਲ ਤੁਹਾਡੀ ਮਰਜ਼ੀ ਆ, ਅਸੀਂ ਨਹੀਂ ਕਹਿੰਦੇ ਤੁਹਾਨੂੰ ਇਨਵੈਸਟ ਨਾ ਕਰੋ। ਜੇ ਤੁਹਾਡੀ ਉੱਥੇ ਚੀਜ਼ਾਂ ਸੇਫ ਹੈਗੀ, ਤੁਹਾਡੀ ਮਨੀ ਸੇਫ ਆ, ਤੇ ਜ਼ਰੂਰ ਤੁਸੀਂ ਕਰੋ ਜੀ। ਤੇ ਬਾਅਦ ਵਿੱਚ ਇਹ ਨਾ ਕਰੋ ਕਿ ਤੁਹਾਨੂੰ ਜਿੱਥੇ ਕਿਤੇ ਵੀ ਤੁਸੀਂ ਕੁਝ ਵੀ ਕਰਦੇ ਆ ਤੇ ਉੱਥੇ ਤੁਹਾਨੂੰ ਪਛਤਾਉਣਾ ਪਵੇ। ਇਸੇ ਦੇ ਨਾਲ ਹੀ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਸੁਣ ਰਹੇ ਸੀ ਪੰਜਾਬੀ ਰੇਡੀਓ USA।